ਅਗਲੀ ਲੋਕ ਸਭਾ ਚੋਣ ਤੋਂ ਪਹਿਲਾਂ ਸਿੱਖਾਂ ਨੂੰ ਇੰਨਾ ਕੁ ਜ਼ਿਆਦਾ ਸਤਾਇਆ, ਇੰਨਾ ਕੁ ਭੜਕਾਇਆ, ਇੰਨਾ ਕੁ ਜ਼ਿਆਦਾ ਢੱਕ ਕੇ ਕੰਧ ਨਾਲ ਲਾਇਆ ਜਾਏਗਾ ਕਿ ਸਿੱਖ ਜਿਹੜੇ ਆ ਪ੍ਰਤੀਕਿਰਿਆ ਕਰਨ ਲਈ ਕੁਝ ਵੱਡਾ ਕਰਨ। ਜਿਹੜੀਆਂ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਅਗਲੇ ਸਾਲ ਵਿੱਚ ਆ ਰਹੀਆਂ ਨੇ, ਉਹਦੇ ਲਈ ਮਾਹੌਲ ਸਿਰਜਣ ਲਈ ਕਿ ਸਾਰੇ ਭਾਰਤ ਦੇ ਲੋਕ ਕਹਿਣ ਕਿ ਨਹੀਂ ਤਾਂ ਜੀ ਖਾਲਿਸਤਾਨ ਬਣ ਜਾਣਾ ਜੇ ਆਪਾਂ ਮੋਦੀ ਨਾ ਜਿਤਾਏ। ਪੂਰਾ ਜ਼ੋਰ ਲਾ ਕੇ ਇਹ ਦਰਸਾਇਆ ਜਾ ਰਿਹਾ ਕਿ ਇਸ ਸਾਰੇ ਖੂਨ ਖਰਾਬੇ ਨਾਲ ਇੰਡੀਅਨ ਸਟੇਟ ਸਿਸਟਮ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਲਿੰਕ ਨਹੀਂ। ਦੂਜੇ ਪਾਸੇ ਜਿਹੜੇ ਨਿਊਜ਼ ਚੈਨਲ ਨੇ ਜਾਂ ਸੋਸ਼ਲ ਮੀਡੀਆ ਦੀਆਂ ਚੀਜ਼ਾਂ ਨੇ, ਉੱਥੇ ਬਹੁਤ ਧੜੱਲੇ ਨਾਲ ਕਿਹਾ ਜਾ ਰਿਹਾ ਕਿ ਹਾਂ ਇੰਡੀਆ ਨੇ ਇਹ ਕੰਮ ਕੀਤਾ। ਜਿਸ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਕਿ ਕਲੇਸ਼ ਵਧੇ, ਇਹਦੇ ਪਿੱਛੇ ਇਕੱਲੀ ਗੱਲ ਇੰਨੀ ਕੁ ਨਹੀਂ ਹੈ ਕਿ ਹਿੰਦੂ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਇਸ ਤਰੀਕੇ ਨਾਲ ਉਹ ਸਿੱਖ ਕਤਲ ਕਰ ਲੈ ਜਾਣ ਤੇ ਫਿਰ ਕਿਹਾ ਜਾਵੇ ਕਿ ਐਂਟੀ ਇੰਡੀਆ ਐਲੀਮੈਂਟ। ਕਰੋਨਾ ਵਾਲੇ ਦਿਨਾਂ ਦੇ ਵਿੱਚ ਲੰਗਰ ਦੀ ਪ੍ਰੋਬਲਮ ਆਈ ਲੋਕਾਂ ਨੂੰ, ਗੁਰੂ ਕੇ ਲੰਗਰ ਦੀ, ਤਾਂ ਉਦੋਂ ਉਸਨੇ ਉੱਤੇ ਐਲਾਨ ਕਰਤਾ ਮੇਜਰ ਨੇ ਕਿ ਭਾਈ ਜਿਹਨੇ ਵੀ ਗੁਰੂ ਘਰ ਦਾ ਲੰਗਰ ਲੈ ਕੇ ਜਾਣਾ, ਅੱਗੇੋਂ ਪਿੱਛੋਂ ਵੀ ਉੱਥੇ 24 ਘੰਟੇ ਦੱਸਦੇ ਆ ਵੀ ਲੰਗਰ ਮਿਲਦਾ ਸੀ। ਤੋਂ ਜਿਹੜੇ ਵਿਦਿਆਰਥੀ ਜਾਂ ਲੋੜਵੰਦ ਲੋਕ ਸੀ, ਉਹਨਾਂ ਲਈ ਤਾਂ ਇਹ ਬਹੁਤ ਵੱਡੀ ਗੱਲ ਸੀਗੀ। ਇਕੱਲੇ ਲੰਗਰ ਦੀ ਗੱਲ ਨਹੀਂ, ਫੀਸਾਂ ਦਾ ਮਸਲਾ ਜਾਂ ਕਿਸੇ ਦੇ ਨਾਲ ਖੜਨ ਦਾ ਮਸਲਾ। ਉਹ ਇੱਕ ਚੰਗਾ ਮਨੁੱਖ ਸੀ, ਮਿਲਣਸਾਰ ਸੀ, ਗੁਰਸਿੱਖ ਸੀ। ਇਹ ਇਹਨਾਂ ਨੂੰ ਪਤਾ ਨਹੀਂ ਕੀ ਦਿਖਦਾ ਸੀ ਉਹਦੇ ਚੋਂ ਵੀ ਇੱਥੇ ਇਹਨਾਂ ਨੇ ਖਤਰਨਾਕ ਤੋਂ ਖਤਰਨਾਕ ਮੀਡੀਆ ਚ ਉਹਨੂੰ ਬਣਾ ਕੇ ਪੇਸ਼ ਕਰਨਾ। ਹੁਣ ਕਿਹੜਾ ਹਟਦੇ ਆ। ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਛੱਡ ਕੇ ਬਾਦਲ ਦਲ ਨੇ ਜੇ PTC ਨੂੰ ਚੈਨਲ ਦੇਣ ਤੋਂ ਨਾ ਨਹੀਂ ਕੀਤੀ ਜਾਂ ਹੋਰ ਜਿਹੜੀਆਂ ਗੜਬੜਾਂ ਨੇ, ਇਹਦੇ ਵਿੱਚੋਂ ਰਾਹ ਮਿਲ ਗਿਆ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ। ਕੱਲ ਉਹਨਾਂ ਨੇ ਇਹ ਇੱਥੇ ਬਿੱਲ ਪਾਸ ਕੀਤਾ। ਸਿੱਖਾਂ ਨੂੰ 100 ਸਾਲ ਪਹਿਲਾਂ ਜੋ ਕੁਝ ਹਾਸਲ ਹੋਇਆ ਉਹ ਖੋਹ ਕੇ ਜਿਹੜਾ ਇਹ ਗੁਰਦੁਆਰਾ ਪ੍ਰਬੰਧ ਵਿੱਚ ਦਖਲਅੰਦਾਜ਼ੀ ਦਾ ਰਾਹ ਖੋਲ੍ਹਿਆ ਜਾ ਰਿਹਾ, ਇਹਦਾ ਲਾਹਾ ਇਹਨਾਂ ਨੂੰ ਮਿਲੇ ਜਾਂ ਨਾ ਮਿਲੇ ਆਮ ਆਦਮੀ ਪਾਰਟੀ ਵਾਲਿਆਂ ਨੂੰ, ਪਰ ਇਹਦਾ ਆਉਣ ਵਾਲੇ ਸਮੇਂ 'ਚ ਹੋਰ ਜ਼ਰੂਰ ਜਿਹੜੇ ਸੱਤਾ ਚਾਹੁੰਗੇ ਲਾਹਾ ਲੈਣਗੇ। ਇਸ ਮੁਲਕ ਦੇ ਵਿੱਚ ਜਿਹੜਾ ਵੀ ਉੱਠਦਾ ਉੱਠ ਕੇ ਸਾਡੀ ਪੱਗ ਨੂੰ ਹੱਥ ਪਾਉਂਦਾ। ਭਗਵੰਤ ਮਾਨ ਹੋਣਾ ਨੇ ਵੀ ਕਸਰ ਨਹੀਂ ਛੱਡੀ। ਜਿਹੜਾ ਭਾਈ ਧਿਆਨ ਸਿੰਘ ਮਾਂਡਾ ਮਤਵਾਜੀ ਜਥੇਦਾਰ ਚੱਬੇ ਚ ਬਣੇ ਸੀ, ਉਹਨਾਂ ਨੇ 28 ਜੂਨ ਨੂੰ ਭਗਵੰਤ ਮਾਨ ਨੂੰ ਸੱਦਾ ਦੇ ਦਿੱਤਾ ਵੀ 11 ਵਜੇ ਤੋਂ ਜਿਹੜਾ ਇਹ ਪੇਸ਼ ਹੋ, ਕਿਉਂਕਿ ਕੋਈ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਮਾਮਲੇ 'ਚ ਜੋ ਗੜਬੜ ਕੀਤੀ ਹੈ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਸਮਰਪਿਤ ਇੱਕ ਜਿਹੜਾ ਧਰਨਾ ਮੁਜ਼ਾਹਰਾ, ਉਹ ਭਾਰਤੀ ਅੰਬੈਸੀ ਵੈਨਕੂਵਰ ਦੇ ਵਿੱਚ ਭਾਰਤੀ ਅੰਬੈਸੀ ਦੇ ਮੂਹਰੇ 24 ਜੂਨ ਨੂੰ ਸ਼ਨੀਵਾਰ ਨੂੰ ਸਵੇਰੇ 11 ਵਜੇ ਰੱਖਿਆ, ਜਿਹੜਾ ਕਿ ਦੁਪਹਿਰੇ 1 ਵਜੇ ਤੱਕ ਚੱਲੂਗਾ। ਸੋ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਮੁਜ਼ਾਹਰੇ ਲਈ ਲਾਮਬੰਦੀ ਹੋ ਰਹੀ ਆ ਤੇ ਸਾਰੇ ਕੈਨੇਡਾ ਦੇ ਵਿੱਚ ਜਾਂ ਹੋਰ ਜਿਹੜੇ ਵੀ ਭੈਣ ਭਰਾ ਉੱਥੇ ਪਹੁੰਚ ਸਕਦੇ ਆ, ਉਹ ਇਸ ਮੁਜ਼ਾਹਰੇ ਦੇ ਵਿੱਚ ਪਹੁੰਚਣ ਲਈ ਤਿਆਰੀਆਂ ਕਰ ਰਹੇ ਨੇ। ਅਸੀਂ ਵੀ ਅਪੀਲ ਕਰਦੇ ਹਾਂ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇਸ ਮੁਜ਼ਾਹਰੇ ਨੂੰ ਕਾਮਯਾਬ ਕਰਨਾ, ਪਰ ਨਾਲ ਦੀ ਨਾਲ ਹੋਰ ਜਿਹੜੇ ਮੁਲਕ ਨੇ ਉਹਨਾਂ ਵਿੱਚ ਵੀ ਇਸ ਤਰੀਕੇ ਦੇ ਮੁਜ਼ਾਹਰੇ ਜਿਹੜੇ ਆ ਉਹ ਭਾਰਤੀ ਅੰਬੈਸੀ ਦੇ ਸਾਹਮਣੇ ਹੋਣੇ ਚਾਹੀਦੇ। ਤੇ ਅਮਰੀਕਾ ਦੇ ਵਿੱਚ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਗਿਆ ਹੋਇਆ, ਉਹਦੇ ਬਾਰੇ ਵੀ ਸਿੱਖ ਸੰਗਤਾਂ ਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਇਸ ਵੇਲੇ ਜਿਸ ਤਰੀਕੇ ਨਾਲ ਟਾਰਗੇਟ ਕਿਲਿੰਗ ਜਿਹੜੀਆਂ ਹੋ ਰਹੀਆਂ ਨੇ, ਉਹਦੇ ਬਾਰੇ ਬਹੁਤ ਸਾਰੇ ਤਰ੍ਹਾਂ ਦੀ ਚਰਚਾ ਜਿਹੜੀ ਆ ਸਿੱਖ ਸਮਾਜ ਵਿੱਚ ਚੱਲ ਰਹੀ ਆ। ਸਾਰਿਆਂ ਦੇ ਦਿਲ ਦਿਮਾਗ ਦੇ ਵਿੱਚ ਇਹਨਾਂ ਕਤਲਾਂ ਦੇ ਖਿਲਾਫ ਤਾਂ ਰੋਸ ਹੈਗਾ ਹੀ ਆ, ਪਰ ਬਹੁਤ ਸਾਰੀਆਂ ਜਿਹੜੀਆਂ ਅੱਡ-ਅੱਡ ਵਿਚਾਰਾਂ ਆ ਰਹੀਆਂ ਨੇ, ਉਹਨਾਂ ਨੂੰ ਵੀ ਸੋਚਣ ਸਮਝਣ ਦੀ ਤੇ ਵਿਚਾਰਾਂ ਦੀ ਪੜਚੋਲਣ ਦੀ ਬਹੁਤ ਭਾਰੀ ਲੋੜ ਹੈ। ਇਹ ਆਖਿਆ ਜਾ ਰਿਹਾ ਕਿ ਅਗਲੀ ਲੋਕ ਸਭਾ ਚੋਣ ਤੋਂ ਪਹਿਲਾਂ ਸਿੱਖਾਂ ਨੂੰ ਇੰਨਾ ਕੁ ਜ਼ਿਆਦਾ ਸਤਾਇਆ, ਇੰਨਾ ਕੁ ਭੜਕਾਇਆ, ਇੰਨਾ ਕੁ ਜ਼ਿਆਦਾ ਢੱਕ ਕੇ ਕੰਧ ਨਾਲ ਲਾਇਆ ਜਾਏਗਾ ਕਿ ਸਿੱਖ ਜਿਹੜੇ ਆ ਪ੍ਰਤੀਕਿਰਿਆ ਕਰਨ ਲਈ ਕੁਝ ਵੱਡਾ ਕਰਨ। ਜਾਣੀ ਕਿ ਜਿਹੜੀਆਂ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਅਗਲੇ ਸਾਲ ਵਿੱਚ ਆ ਰਹੀਆਂ ਨੇ, ਉਹਦੇ ਲਈ ਮਾਹੌਲ ਸਿਰਜਣ ਲਈ ਕਿ ਸਾਰੇ ਭਾਰਤ ਦੇ ਲੋਕ ਕਹਿਣ ਕਿ ਨਹੀਂ ਤਾਂ ਜੀ ਖਾਲਿਸਤਾਨ ਬਣ ਜਾਣਾ
नहीं तो सिखां ने सारे ਜਿਹੜੇ ਹੈਗੇ ਆ ਇਹੋ ਜਿਹੀਆਂ ਵਾਰਦਾਤਾਂ ਇਹੋ ਜਿਹੀਆਂ ਘਟਨਾਵਾਂ ਨਾਲ ਗੱਲ ਨੂੰ ਹੋਰ ਅੱਗੇ ਲੈ ਜਾਣਾ ਜੇ ਆਪਾਂ ਮੋਦੀ ਨਾ ਜਿਤਾਇਆ। ਸੋ ਬੀਜੇਪੀ ਨੂੰ ਜਿਤਾਉਣ ਲਈ, ਮੋਦੀ ਨੂੰ ਜਿਤਾਉਣ ਲਈ ਇਹ ਸਮਝਿਆ ਜਾ ਰਿਹਾ ਕਿ ਚਾਲਾਂ ਚੱਲੀਆਂ ਜਾ ਰਹੀਆਂ। ਹੁਣ ਇਹ ਗੱਲਾਂ ਕੋਈ ਲੁਕੀਆਂ ਛਿਪੀਆਂ ਨਹੀਂ ਰਹੀਆਂ। ਜਿਸ ਤਰੀਕੇ ਨਾਲ ਭਾਰਤੀਆਂ ਨੇ, ਖਾਸ ਤੌਰ ਤੇ ਭਾਰਤੀ ਖੁਫੀਆ ਏਜੰਸੀਆਂ ਦਾ ਜਿਸ ਤਰੀਕੇ ਨਾਲ ਨੰਗਾ ਚਿੱਟਾ ਨਾਚ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆ ਰਿਹਾ, ਸਾਰੀ ਦੁਨੀਆ ਸਮਝ ਗਈ ਆ ਕਿ ਬਹੁਤ ਬੇਕਿਰਕੀ ਨਾਲ ਕਤਲ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਇਹ ਧਮੱਚੜ ਪਾਇਆ ਜਾ ਰਿਹਾ, ਜਿਸ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਕਿ ਕਲੇਸ਼ ਵਧੇ, ਇਹਦੇ ਪਿੱਛੇ ਇਕੱਲੀ ਗੱਲ ਇੰਨੀ ਕੁ ਨਹੀਂ ਹੈ ਕਿ ਹਿੰਦੂ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਇਸ ਤਰੀਕੇ ਨਾਲ ਕੁਝ ਸਿੱਖ ਕਤਲ ਕਰ ਲੈ ਜਾਣ ਤੇ ਫਿਰ ਕਿਹਾ ਜਾਵੇ ਕਿ ਐਂਟੀ ਇੰਡੀਆ ਐਲੀਮੈਂਟ। ਇਹ ਬੜਾ ਇਹਨਾਂ ਨੇ ਸ਼ਬਦ ਇਹਨਾਂ ਦਿਨਾਂ 'ਚ ਚਲਾਇਆ ਹੋਇਆ ਕਿ ਐਂਟੀ ਇੰਡੀਆ ਐਲੀਮੈਂਟ ਜਿਹੜੇ ਨੇ ਉਹਨਾਂ ਨੂੰ ਮਾਰ ਰਹੇ ਆ। ਤੇ ਇੱਥੇ ਇੱਕ ਪਾਸੇ ਤਾਂ ਪੂਰਾ ਜ਼ੋਰ ਲਾ ਕੇ ਇਹ ਦਰਸਾਇਆ ਜਾ ਰਿਹਾ ਕਿ ਇਸ ਸਾਰੇ ਖੂਨ ਖਰਾਬੇ ਨਾਲ ਇੰਡੀਅਨ ਸਟੇਟ ਸਿਸਟਮ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਲਿੰਕ ਨਹੀਂ। ਦੂਜੇ ਪਾਸੇ ਜਿਹੜੇ ਨਿਊਜ਼ ਚੈਨਲ ਨੇ ਜਾਂ ਸੋਸ਼ਲ ਮੀਡੀਆ ਦੀਆਂ ਚੀਜ਼ਾਂ ਨੇ ਉੱਥੇ ਬਹੁਤ ਧੜੱਲੇ ਨਾਲ ਕਿਹਾ ਜਾ ਰਿਹਾ ਕਿ ਹਾਂ ਇੰਡੀਆ ਨੇ ਇਹ ਕੰਮ ਕੀਤਾ। ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਸੀ ਕਿ ਮੁਸਲਮਾਨਾਂ ਨਾਲ ਲੜੇ ਤਾਂ ਸਵਾਦ ਆਇਆ ਕਿਉਂਕਿ ਅਗਲੇ ਸਾਹਮਣੇ ਆ ਕੇ ਲਲਕਾਰਦੇ ਸੀ ਤੇ ਉਹ ਸਾਤੋਂ ਸਰਿਆ ਬਣਿਆ ਸੀ ਕਰ ਲਿਆ। ਇਵੇਂ ਹੀ ਹੋਰ ਦੁਸ਼ਮਣ ਜਿਹੜੇ ਆ ਜਿਹੜੇ ਖਾਲਸੇ ਨੂੰ ਅੱਡ-ਅੱਡ ਇਤਿਹਾਸ ਦੇ ਪਲਾਂ 'ਚ ਮਿਲੇ ਆ, ਸਾਨੂੰ ਕਿਸੇ ਤੇ ਬਹੁਤਾ ਹਿਰਖ ਨਹੀਂ ਕਿਉਂਕਿ ਦੁਸ਼ਮਣ ਨੇ ਕੋਈ ਕਸਰ ਨਹੀਂ ਛੱਡੀ ਤੇ ਫਿਰ ਸਾਡੇ ਯੋਧਿਆਂ ਨੇ ਵੀ ਆਪਦਾ ਬਣਦਾ ਤਣਦਾ ਜਿਹੜਾ ਜਵਾਬ ਆ ਉਹ ਦਿੱਤਾ। ਪਰ ਆਹ ਜਿਹੜਾ ਨਵਾਂ ਹੀ ਚੱਜ ਮਿਲਿਆ, ਨਵਾਂ ਹੀ ਚੱਜ ਕੰਮ ਮਿਲਿਆ ਬਈ ਨਾਲੇ ਤਾਂ ਵੀਰ ਜੀ ਨਾਲੇ ਜਿਹੜਾ ਹੈਗਾ ਛਲ ਕਪਟ ਨਾਲ, ਪਰ ਇਹਨਾਂ ਲੋਕਾਂ ਤੇ ਗਿਲਾ ਕਾਹਦਾ ਕਰਨਾ। ਆ ਹੁਣ ਇਹਨਾਂ ਦਾ ਇੱਥੇ ਘਰੌਲਾ ਪਿਆ ਹੋਇਆ ਫਿਲਮ ਜੀ ਦਾ ਆਦਿ ਪੁਰਸ਼ ਉਹਦਾ ਨਾਂ ਆ, ਉਹਦੇ ਵਿੱਚ ਰਮਾਇਣ ਦੇ ਜਿਹੜੇ ਕਲਾਕਾਰ ਨੇ, ਰਮਾਇਣ ਜਿਹੜੀ ਹੈ ਹਿੰਦੂ ਇਤਿਹਾਸ ਜਾਂ ਮਿਥਿਹਾਸ ਦੀ ਗਾਥਾ ਹੈ, ਉਹਦੇ ਕਲਾਕਾਰਾਂ ਦੇ ਨਾਂ ਆਦਿ ਪੁਰਸ਼ ਫਿਲਮ ਦੇ ਜਿਹੜੇ ਕਲਾਕਾਰ ਨੇ ਉਹਦੇ ਵਿੱਚ ਉਹੀ ਨਾਂ ਤਕਰੀਬਨ ਵਰਤੇ ਗਏ ਨੇ। ਸਾਫ਼ ਪਤਾ ਲੱਗਦਾ ਬਈ ਰਾਮਚੰਦਰ ਤੋਂ, ਸੀਤਾ ਤੋਂ, ਲక్ష్మణ ਤੋਂ ਜਾਂ ਲੰਕਾ ਦੇ ਰਾਜੇ ਰਾਵਣ ਤੋਂ ਇਹ ਕੀ ਮੁਰਾਦ ਲੈ ਰਹੇ ਨੇ। ਜਾਣੀ ਕਿ ਜਿਹੜੇ ਨਾਂ ਥੋੜੇ ਬਹੁਤੇ ਬਦਲ ਕੇ ਰਮਾਇਣ ਵਾਲੇ ਪਾਤਰਾਂ ਦੀ ਸਟੋਰੀ ਘੜ ਕੇ ਇੱਕ ਫਿਲਮ ਬਣਾਈ ਗਈ, ਪਰ ਉਸ ਫਿਲਮ ਦੇ ਡਾਇਲੌਗ, ਉਸ ਫਿਲਮ ਦਾ ਸਾਰਾ ਹਿਸਾਬ ਕਿਤਾਬ ਇੰਨਾ ਨੀਵੇਂ ਦਰਜੇ ਦਾ ਜਿਵੇਂ ਕੋਈ ਗੁੰਡੇ ਬਦਮਾਸ਼ ਵਾਲੀ ਬੋਲੀ ਮਤਲਬ ਵਰਤੀ ਹੋਈ ਹੈ। ਜਦੋਂ ਅਸੀਂ ਸਾਡੇ ਸਿੱਖ ਕਹਿੰਦੇ ਆ ਕਿ ਭਾਈ ਸਾਨੂੰ ਗੁਰੂ ਸਾਹਿਬਾਨ ਦੀਆਂ ਫਿਲਮਾਂ ਮਨਜ਼ੂਰ ਨਹੀਂ, ਸਾਡੇ ਧਰਮ ਦੀ ਮਰਿਆਦਾ ਨਹੀਂ ਚਾਹੁੰਦੇ ਅਸੀਂ, ਇਹ ਜਦੋਂ ਨਾਨਕ ਸ਼ਾਹ ਫਕੀਰ ਦਾ ਫਿਲਮ ਦਾ ਰੌਲਾ ਪਿਆ ਉਦੋਂ ਬੜਿਆਂ ਨੇ ਮਤਾਂ ਦਿੱਤੀਆਂ ਕਿ ਦੇਖੋ ਜੀ ਹਿੰਦੂ ਕਿੰਨਾ ਸਹਿਣਸ਼ੀਲ, ਚਾਹੇ ਤੁਸੀਂ ਰਾਮਚੰਦਰ ਬਣ ਕੇ, ਚਾਹੇ ਤੁਸੀਂ ਕ੍ਰਿਸ਼ਨ ਬਣ ਕੇ, ਜੋ ਮਰਜ਼ੀ ਕਰਦੇ, ਸ਼ਿਵ ਜੀ ਬਣ ਕੇ, ਬੜੀਆਂ ਗੱਲਾਂ ਉਦੋਂ ਲੋਕਾਂ ਨੇ ਮਤਾਂ ਦਿੱਤੀਆਂ। ਤੇ ਉਹ ਸਹਿਣਸ਼ੀਲਤਾ ਉਹਨਾਂ ਦੀ ਅੱਜ ਦੇਖ ਲਓ, ਜਦੋਂ ਉਹਨਾਂ ਨੂੰ ਉਸ ਸਹਿਣਸ਼ੀਲਤਾ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਵੀ ਆਹ ਕੀ ਹੋ ਗਿਆ। ਉਹ ਜਿਹੜਾ ਹਿੰਦੂ ਭਾਈਚਾਰਾ ਬੜਾ ਸਹਿਣਸ਼ੀਲ ਮੰਨਿਆ ਜਾਂਦਾ ਹੈ, ਅੱਜ ਉਹ ਸਾਰੇ ਦੇ ਸਾਰੇ ਸੜਕਾਂ ਤੇ ਉਤਰੇ ਹੋਏ ਨੇ। ਨੇਪਾਲ ਦੇ ਵਿੱਚ ਉਹ ਫਿਲਮ ਜਿਹੜੀ ਆ ਉਹ ਬੰਦ ਕਰਤੀ ਆ ਤੇ ਉਹ ਕਹਿੰਦੇ ਸੀ ਗਾਹਾਂ ਨੂੰ ਕੋਈ ਭਾਰਤੀ ਫਿਲਮ ਛੇਤੀ ਕਿਤੇ ਲਾਉਣੀ ਵੀ ਹੈ। ਤੇ ਇੱਥੇ ਭਾਰਤ ਵਿੱਚ ਥਾਂ ਥਾਂ ਦੇ ਉੱਤੇ ਸਿਨੇਮਿਆਂ ਦੇ ਵਿੱਚ ਵਿਰੋਧ ਹੋਇਆ, ਫਿਲਮ ਲਾਹੀ ਗਈ, ਕਈ ਥਾਵਾਂ ਦੇ ਉੱਤੇ ਹੋਰ ਕਈ ਜਿਹੜੇ ਤਿੱਖੇ ਵੀ ਵਿਰੋਧ ਹੋਏ। ਤੇ ਜਿਹੜੀ ਫਿਲਮ ਵਾਲੀ ਟੀਮ ਆ ਉਹ ਪਹਿਲਾਂ ਤਾਂ ਸਪਸ਼ਟੀਕਰਨ ਜਿਹਾ ਦਿੰਦੇ ਰਹੇ ਕਿਉਂਕਿ ਜਿਹੜਾ ਭਗਵਾ ਬ੍ਰਿਗੇਡ ਆ ਨਰਿੰਦਰ ਮੋਦੀ ਵਾਲਾ, ਜਿਹੜਾ ਹਿੰਦੂ ਕੱਟੜਵਾਦ ਨੂੰ ਉਭਾਰ ਕੇ ਹੁਣ ਤੱਕਰ ਨਾਲੇ ਤਾਂ ਵੋਟਾਂ ਲੈਂਦੇ ਆ ਤੇ ਨਾਲੇ ਆ ਫਿਲਮਾਂ ਤੇ ਹੋਰ ਚੀਜ਼ਾਂ ਦੇ ਰਾਹੀਂ ਨੋਟ ਕਮਾਉਂਦੇ ਆ, ਉਹਨਾਂ ਨੂੰ ਤਾਂ ਲੱਗਦਾ ਸੀਗਾ ਕਿ ਇਸ ਫਿਲਮ ਦੇ ਬਹਾਨੇ 4 ਪੈਸੇ ਇਕੱਠੇ ਕਰਾਂਗੇ। ਉਹ ਜਿਹੜੇ ਅਰਨਬ ਭਾਰਤ ਫਲਾਨਾ ਜੇ ਉਹ ਸਾਰੇ ਚੈਨਲ ਜੇ ਆ ਜਿਹੜੇ ਇਹ ਭਗਵਾ ਬ੍ਰਿਗੇਡ ਗੋਦੀ ਮੀਡੀਆ, ਇਹਨਾਂ ਨੇ ਬੜਾ ਜ਼ੋਰ ਲਾਇਆ ਲੋਕਾਂ ਨੂੰ ਇਹ ਸਮਝਾਉਣ ਦੇ ਲਈ ਕਿ ਫਿਲਮ ਬੜੀ ਵਧੀਆ, ਨਾ ਵਿਰੋਧ ਕਰੋ। ਪਰ ਜਦੋਂ ਆਮ ਹਿੰਦੂਆਂ ਨੇ ਇਹਦੇ ਖਿਲਾਫ ਝੰਡਾ ਚੱਕਿਆ ਤੇ ਫਿਰ ਉਸ ਫਿਲਮ ਦੇ ਸਾਰੀ ਟੀਮ ਨੂੰ ਪ੍ਰੋਟੈਕਸ਼ਨ ਦਿੰਦੇ ਫਿਰਦੇ। ਜਿਹੜੇ ਫਿਲਮ ਦਾ ਲੇਖਕ ਆ, ਡਾਇਲੌਗ ਲਿਖਣ ਵਾਲਾ ਮੁਤੰਜਰ ਜਾਂ ਕੁਛ, ਉਹ ਸਭ ਹੁਣ ਜੁੱਲਿਆਂ ਹੇਠਾਂ ਬੜੇ ਬੈਠੇ। ਤੇ ਹੁਣ ਉਹ ਜਿਹੜਾ ਕਹਿੰਦੇ ਹੁੰਦੇ ਨੇ ਵੀ ਹਿੰਦੂ ਬੜਾ ਸਹਿਣਸ਼ੀਲ ਆ, ਹਿੰਦੂ ਬੜਾ
ओपन माइंडेड आ, उदार आ, ते वो अज भाई सामने आउण देखण फिर वो भी की आ ये हिंदू। जदों आपदे धर्म उत्ते अटैक होया उदों जिहड़ी संवेदनशीलता सेंसिटिविटी जिहड़ी अज हिंदू दिखा रहा यही सिख दिखाउंदे। पर जदों सिख विरोध करन किसी भैड़ी चीज का जिहड़ी इन्हां दे धर्म दे सिखां दे असूल तों ठेस पहुंचाउंदी होवे, इतिहास नूं फलसफे नूं सੱਟ मारदी होवे, उदों तां मतां देण आ जांदे आ। हुण नहीं कोई कहता, हुण पता हैगा ना भी सारे भारत का हिंदू जिहड़ा हैगा वो खिलाफ हो चुके हैं। हुण तां गोदी मीडिया भी बीबा वालक बणिया फिरदा। ਇੱਥੇ ਸਾਡੇ ਨਾਲ ਵੀ ਇਹ ਹੋਇਆ ਜਦੋਂ ਆਹ ਡੇਰਾ ਸਰਸੇ ਵਾਲਿਆਂ ਨੂੰ ਮਾਫ ਕਰਨ ਵਾਲਾ ਜਿਹੜਾ ਹੁਕਮਨਾਮਾ ਜਾਰੀ ਕੀਤਾ, ਜਿਹੜਾ ਸੁਖਬੀਰ ਬਾਦਲ ਉਹਨਾਂ ਨੇ ਕੋਠੀ 'ਚ ਸੱਦ ਕੇ ਜਥੇਦਾਰ ਕਰਵਾਇਆ ਸੀ, ਉਹਦੇ ਖਿਲਾਫ ਸਮੁੱਚਾ ਸਿੱਖ ਜਗਤ ਦਾ ਸੜਕਾਂ ਤੇ ਉਤਰਿਆ ਫਿਰੇ ਤੇ ਇਹਨਾਂ ਨੇ ਕਰੋੜ ਰੁਪਈਆ ਖਰਚਿਆ ਗੁਰੂ ਦੀ ਗੋਲਕ ਦਾ ਤੇ ਉਹ ਪੱਤਰਕਾਰਾਂ ਨੂੰ ਕਹਿਤਾ ਵੀ ਇਸ਼ਤਿਹਾਰ ਦੇ ਰੂਪ 'ਚ ਦਿੱਤੇ ਤਾਂ ਐਡ ਕਹਿ ਕੇ ਪੈਸਾ ਵੀ ਐਡ ਲਗਾਉਣੀ ਤੁਹਾਡੇ ਅਖਬਾਰ, ਪਰ ਉਹ ਰਿਸ਼ਵਤ ਹੁੰਦੀ ਹੈ। 1 ਕਰੋੜ ਰੁਪਈਆ ਖਰਚ ਕੇ ਇਹ ਦੱਸਣਾ ਚਾਹਿਆ ਕਿ ਜੀ ਇਹ ਹੁਕਮਨਾਮਾ ਬੜਾ ਵਧੀਆ, ਇਹ ਤਾਂ ਹੁਣ ਰੌਲਾ ਨਿਬੜ ਰਿਹਾ ਜੀ ਸਰਸੇ ਵਾਲਿਆਂ ਨਾਲ। ਅਸਲ ਵਿੱਚ ਉਹ ਵੋਟਾਂ ਲੈਣ ਦਾ ਸੌਦਾ ਜਿਹੜਾ ਮਾਰਿਆ ਸੀ ਬਾਦਲ ਹੁਣਾਂ ਨੇ, ਗੱਲ ਉਹਦੇ ਤੋਂ ਨਿਕਲੀ ਸੀ। ਖੈਰ ਉਹ ਗੱਲ ਨਾ ਸਿਰੇ ਚੜ੍ਹਦੀ ਸੀ ਨਾ ਚੜੀ, ਅਖੀਰ ਪਿੱਛੇ ਪੈਰ ਕਰਨੇ ਪਏ। ਉਹੀ ਹਿਸਾਬ ਕਿਤਾਬ ਹੁਣ ਇਹਨਾਂ ਦਾ, ਜਿਹੜੇ ਆ ਆਦਿ ਪੁਰਸ਼ ਫਿਲਮ ਵਾਲੀ ਟੀਮ ਆ ਸਾਰੀ, ਇਹ ਸਾਰਾ ਭਾਗਵਾ ਬ੍ਰਿਗੇਡ ਪਹਿਲਾਂ ਤਾਂ ਪੂਰਾ ਜ਼ੋਰ ਲਾਉਂਦਾ ਰਿਹਾ, ਪਰ ਹੁਣ ਫਿਲਮ ਜਿਹੜੀ ਹੈਗੀ ਆ ਕਹਿੰਦੇ ਅਸੀਂ ਡਾਇਲੌਗ ਦੁਬਾਰਾ ਲਿਖਾ ਲੈਂਦੇ ਆ, ਹੁਣ ਅਸੀਂ ਐਂ ਕਰ ਲੈਂਦੇ ਆ, ਉਹ ਕਰ ਲੈਂਦੇ ਆ। ਮੇਰਾ ਇਹ ਸਾਰੀ ਗੱਲ ਨੂੰ ਡਿਸਕਸ ਕਰਨ ਦਾ ਵਿਚਾਰ ਇਸ ਗੱਲ ਤੋਂ ਆ ਕਿ ਆਪਾਂ ਕਈ ਵਾਰੀ ਪਿੱਟਦੇ ਆ ਕਿ ਜੀ ਸਾਡੇ ਧਰਮ ਬਾਰੇ ਐ ਲਿਖਦਾ, ਸਾਡੇ ਗੁਰੂ ਸਾਹਿਬਾਨ ਨੂੰ ਇਹਨਾਂ ਨੇ ਐ ਕਿਹਾ। ਭਾਈ ਜਿਹੜੇ ਆਪਦੇ ਰਹਿਬਰਾਂ ਦਾ, ਆਪਦੇ ਪੈਗੰਬਰਾਂ ਦਾ ਸਤਿਕਾਰ ਨਹੀਂ ਕਰਨ ਜੋਗੇ, ਉਹ ਕਿਸੇ ਹੋਰ ਨੂੰ ਕੀ ਲਈ ਬੈਠੇ ਆ। ਇਹ ਤਾਂ ਅਜੇ ਇਹਨਾਂ ਨੂੰ ਵੋਟਾਂ ਵਾਟਾਂ ਦੀ ਲੋੜ ਹੁੰਦੀ ਆ, ਜਿਹੜੇ ਸਾਡਾ ਮਾਤਾ ਦਾ ਮਾਲ ਇਹਨਾਂ ਵੱਲ ਭੁਗਤਦਾ, ਉਹਦੀ ਕਰਕੇ ਇਹਨਾਂ ਨੂੰ ਮੁੜਨਾ ਪੈਂਦਾ ਪਿੱਛੇ। ਜਦੋਂ ਖਾਲਿਸਤਾਨ ਬਣ ਗਿਆ, ਇੱਕ ਨਾ ਇੱਕ ਦਿਨ ਬਣਦਾ ਜਾਣਾ ਹੀ ਆ। ਉਦੋਂ ਬਾਅਦ ਵਿੱਚ ਜਿਵੇਂ ਇਹਨਾਂ ਨੇ ਇੱਥੇ ਭਾਰਤ ਵਿੱਚ ਇਹ ਲੱਗਣ ਲਾਇਆ ਪਿਆ ਵਾ ਵੀ ਦੁਨੀਆ ਦੇ ਵਿੱਚ ਸਭ ਤੋਂ ਭੈੜਾ ਮੁਲਕ ਆ ਜਿਹੜਾ ਉਹ ਪਾਕਿਸਤਾਨ ਆ, ਤੇ ਸਭ ਤੋਂ ਜਿਹੜਾ ਮਾੜਾ ਬੰਦਾ ਉਹ ਪਾਕਿਸਤਾਨ ਦੇ ਮੁਸਲਮਾਨ। ਇਹ ਗੱਲ ਜਦੋਂ ਕਹਿੰਦੇ ਆ ਵੀ ਮੁਸਲਮਾਨ ਮਾੜੇ ਆ, ਉਦੋਂ ਫਿਰ ਜਿਨ੍ਹਾਂ ਮੁਸਲਮਾਨ ਮੁਲਕਾਂ ਦੇ ਵਿੱਚ ਜਾ ਕੇ ਭਾਰਤੀ ਨੌਕਰੀਆਂ ਕਰਦੇ ਆ, ਜਾਂ ਜਿਨ੍ਹਾਂ ਮੁਸਲਮਾਨ ਮੁਲਕਾਂ ਦੇ ਵਿੱਚ ਜਾ ਕੇ ਇਹ ਉੱਥੇ ਵਪਾਰ ਕਰਦੇ ਆ, ਜਾਂ ਜਿਨ੍ਹਾਂ ਮੁਸਲਮਾਨਾਂ ਨੂੰ ਸੱਦ ਕੇ ਆ ਜਿਹੜਾ ਸਭ ਤੋਂ ਵੱਡਾ ਬੰਬੂ ਕਾਟ ਬਣਿਆ ਫਿਰਦਾ ਨਰਿੰਦਰ ਮੋਦੀ, ਇਹ ਪਿੱਛੇ ਜੇ ਇੱਥੋਂ ਕਿਸੇ ਕੰਮ ਗਿਆ ਤੇ ਆਉਂਦਾ ਹੋਇਆ ਲਾਹੌਰ ਉਤਰ ਗਿਆ ਤੇ ਉੱਥੇ ਨਵਾਜ਼ ਸ਼ਰੀਫ ਨੂੰ ਜੱਫੀ ਪਾਈ ਖੜਾ ਤੇ ਉਹ ਕਹਿੰਦੇ ਜੀ ਬਿਰਿਆਨੀ ਖਾਣੀ ਆ। ਹੁਣ ਇਹ ਆਪ ਤਾਂ ਇਹੋ ਜਿਹੇ ਨੇ ਤੇ ਇੱਥੇ ਲੋਕਾਂ ਨੂੰ ਬਣਾਉਂਦੇ ਆ ਉੱਲੂ। ਸੋ ਹਕੀਕਤ ਇਹ ਆ ਕਿ ਜਿਵੇਂ ਇੱਥੇ ਆਪਦੀ ਸਿਆਸਤ ਦੇ ਹਿਸਾਬ ਨਾਲ ਇਹ ਲੱਗੇ ਰਹਿੰਦੇ ਆ ਵੀ ਪਾਕਿਸਤਾਨ ਮਾੜੇ ਤੋਂ ਮਾੜਾ ਦਰਸਾਉਣਾ ਹੈ, ਤੇ ਜਿਹੜਾ ਹੈਗਾ ਮੁਸਲਮਾਨ ਆ ਉਹਨੂੰ ਭੈੜੇ ਤੋਂ ਭੈੜਾ ਦਰਸਾਉਣਾ। ਉਹਦੇ ਲਈ ਇਹਨਾਂ ਨੂੰ ਇਹ ਵੀ ਤਕਲੀਫ ਆ ਵੀ ਜਿਹੜਾ ਪੰਜਾਬ ਆ ਜਾਂ ਪੰਥ ਵਾ, ਇਹਦਾ ਰਿਸ਼ਤਾ ਪਾਕਿਸਤਾਨ ਦੇ ਪੰਜਾਬ ਨਾਲ ਜਾਂ ਪਾਕਿਸਤਾਨੀ ਮੁਸਲਮਾਨਾਂ ਨਾਲ ਸਖਾਵਾ ਨਹੀਂ ਹੋਣਾ ਚਾਹੀਦਾ। ਪੂਰੀ ਮਿਹਨਤ ਕਰਨੀ ਪੈਂਦੀ ਆ, ਕਰੋੜਾਂ ਰੁਪਏ ਖਰਚਣੇ ਪੈਂਦੇ ਆ ਹਰ ਸਾਲ ਪੰਜਾਬ ਅਤੇ ਪੰਥ ਦਾ ਰਿਸ਼ਤਾ ਪਾਕਿਸਤਾਨੀ ਪੰਜਾਬ ਅਤੇ ਮੁਸਲਮਾਨਾਂ ਦੇ ਨਾਲ ਖਰਾਬ ਕਰੀ ਰੱਖਣ ਲਈ। ਦੇਖੋ ਇਹ ਪਹਿਲਾ ਮੁਲਕ ਹੋਣਾ ਦੁਨੀਆ ਦੇ ਵਿੱਚ ਇਹੋ ਜਿਹਾ ਜਿਹਨੂੰ ਕਰੋੜਾਂ ਰੁਪਏ ਇਸ ਕੰਮ ਤੇ ਖਰਚਣੇ ਪੈਂਦੇ ਆ ਕਿ ਸਿੱਖਾਂ ਦਾ ਟਕਰਾਅ ਜਿਹੜਾ ਹੈ ਮੁਸਲਮਾਨਾਂ ਨਾਲ ਤੇ ਪਾਕਿਸਤਾਨ ਨਾਲ ਬਣਾ ਕੇ ਰੱਖਣਾ। ਤੋ ਜਿਵੇਂ ਅੱਜ ਕੱਲ ਇਹ ਸਾਰੇ ਮੀਡੀਆ ਦੇ ਵਿੱਚ ਬਹੁਤ ਸਾਰੇ ਬੰਦੇ ਆ ਇੱਥੋਂ ਜਾਣਗੇ ਪਾਕਿਸਤਾਨ, ਜੇ ਕਿਸੇ ਜਥੇ ਨਾਲ ਜਾਣਗੇ ਉਹ ਵਾਪਸ ਆਉਣਗੇ ਤੇ ਕਹਿਣਗੇ ਅਸੀਂ ਤਾਂ ਦੇਖ ਕੇ ਹੀ ਹੈਰਾਨ ਹੋ ਗਏ ਆ। ਅਸੀਂ ਤਾਂ ਇੱਥੇ ਭਾਰਤੀ ਮੀਡੀਆ ਦੇ ਹਿਸਾਬ ਨਾਲ ਇਹ ਸਮਝਦੇ ਸੀ ਕਿ ਪਾਕਿਸਤਾਨ ਜਾਂ ਉੱਥੋਂ ਦੇ ਜਿਹੜੇ ਲੋਕ ਨੇ ਉਹ ਬਹੁਤ ਭੈੜੇ ਨੇ, ਬੜਾ ਮਾੜਾ ਮੁਲਕ ਆ, ਤੇ ਜਿਵੇਂ ਇਹਨਾਂ ਨੇ ਬਣਾਇਆ ਸੀ ਉੱਥੇ ਤਾਂ ਗਰੀਬੀ ਬੜੀ, ਫਲਾਨਾ ਜੇ ਉਹ ਵੀ ਉਹੋ ਜਿਹੀ ਗੱਲ ਤਾਂ ਕੋਈ ਨਹੀਂ। ਜਿਵੇਂ ਕੁਛ ਗੱਲਾਂ 'ਚ ਇੱਥੇ ਆਪਣੇ ਵਧੀਆ ਵਾ, ਉਵੇਂ ਉੱਥੇ ਕੁਛ ਗੱਲਾਂ ਵਧੀਆ ਨੇ। ਜਿਵੇਂ ਇੱਥੇ ਕੁਛ ਗੱਲਾਂ ਬਹੁਤ ਮਾੜੀਆਂ ਨੇ, ਉੱਥੇ ਬਹੁਤ ਮਾੜੀਆਂ ਨੇ। ਜਿਵੇਂ ਇੱਥੇ ਬਹੁਤ ਸਾਰੇ ਲੋਕ ਮਾੜੇ ਆ, ਉਵੇਂ ਉੱਥੇ ਬਹੁਤ ਸਾਰੇ ਮਾੜੇ ਆ। ਜਿਵੇਂ ਇੱਥੇ ਕੁਛ ਸਿਆਸਤਦਾਨ ਜਿਹੜੇ ਬਹੁਤ ਭੈੜੇ ਆ, ਉਵੇਂ ਉੱਥੇ ਬਹੁਤ ਭੈੜੇ ਆ। ਜੋ ਕੁਝ ਇੱਥੇ ਆ ਉਵੇਂ ਉੱਥੇ ਆ। ਮੁਲਕਾਂ ਵਰਗਾ ਮੁਲਕ ਆ, ਏਡੀ ਤਾਂ ਕੋਈ ਖਾਸ ਗੱਲ ਨਹੀਂ। ਪਰ ਇੰਨਾ ਚੀਕ ਚਿਹਾੜਾ ਇੰਡੀਆ ਵਾਲੇ ਕਿਉਂ ਪਾਉਂਦੇ ਰਹਿੰਦੇ ਆ, ਬੰਦਾ ਹੈਰਾਨ ਜਿਹਾ ਹੋ ਜਾਂਦਾ ਇਸ ਗੱਲ। ਮੈਂ ਅਕਸਰ ਹੀ ਕਹਿਣਾ ਹੁੰਦਾ, ਇੱਥੇ ਦੇ ਵੈਸੇ ਲੋਕਾਂ ਨੂੰ ਡਰਾਇਆ ਬੜਾ ਹੋਇਆ ਕਿ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਨਾ ਤੁਹਾਡੇ ਪਾਸਪੋਰਟ ਦੇ ਉੱਤੇ
ਫਿਰ ਤੁਹਾਨੂੰ ਕੈਨੇਡਾ ਅਮਰੀਕਾ ਨੇ ਵੀਜ਼ਾ ਨਹੀਂ ਦੇਣਾ। ਜਦੋਂ ਮੈਂ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੀ ਯਾਤਰਾ ਲਈ ਪਾਸਪੋਰਟ ਲਾਉਣਾ ਸੀ, ਯਾਤਰਾ ਵਿਭਾਗ ਦੇ ਇੱਥੇ ਦੇਣਾ ਸੀ ਵੀ ਆਪਾਂ ਜਥੇ ਨਾਲ ਜਾਵਾਂਗੇ ਜੀ, ਸਾਡੇ ਰਿਸ਼ਤੇਦਾਰੀ ਚੋਂ ਸਾਡੇ ਆਲੇ ਦੁਆਲੇ ਚੋਂ ਬੜੇ ਲੋਕਾਂ ਨੇ, ਭਾਈ ਤੂੰ ਕੱਲ ਨੂੰ ਜੇ ਕਿਤੇ ਬਾਹਰ ਜਾਣਾ ਹੋਇਆ ਫਿਰ ਤੇਰਾ ਵੀਜ਼ਾ ਨਹੀਂ ਲੱਗਣਾ। ਮੈਂ ਆਖਿਆ, ਸਾਡੇ ਇੱਕ ਚਾਚਾ ਸੀ ਰਿਸ਼ਤੇਦਾਰੀ ਤੋਂ, ਮੈਂ ਉਹਨੂੰ ਆਖਿਆ ਚਾਚਾ ਸਿਆ ਬਈ ਜਿਹੜੇ ਸਾਡੇ ਇੱਥੋਂ ਜਾਣਗੇ ਅਮਰੀਕਾ ਕੈਨੇਡਾ ਉਹਨਾਂ ਦਾ ਤਾਂ ਜੇ ਪਾਕਿਸਤਾਨ ਦਾ ਵੀਜ਼ਾ ਲੱਗਿਆ ਹੋਇਆ ਤਾਂ ਵੀਜ਼ਾ ਨਹੀਂ ਮਿਲਣਾ, ਤੇ ਜਿਹੜੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਈ ਜਾਂਦੇ ਸਿੱਧਾ ਹੀ ਉਹ ਅਮਰੀਕਾ ਕੈਨੇਡਾ ਵਾਲੇ, ਉਹਨਾਂ ਦਾ ਫਿਰ ਤਾਂ ਬੜਾ ਬੁਰਾ ਹਾਲ ਹੋਣਾ ਚਾਹੀਦਾ। ਫਿਰ ਤਾਂ ਅੱਜ ਇਤਿਹਾਸ ਬਣ ਚੁੱਕਿਆ ਹੋਣਾ ਸੀ ਵੀ ਅੱਜ ਤੱਕ ਇੱਕ ਵੀ ਪਾਕਿਸਤਾਨੀ ਨੂੰ ਅਮਰੀਕਾ ਦੀ ਧਰਤੀ ਤੇ ਪੈਰ ਨਹੀਂ ਰੱਖਣ ਦਿੱਤਾ ਗਿਆ। ਤੇ ਇਉਂ ਹੀ ਸਾਰੇ ਮੁਲਕਾਂ ਦੇ ਵਿੱਚ ਕਿਸੇ ਵੀ ਮੁਲਕ 'ਚ ਪਾਕਿਸਤਾਨੀ ਬੰਦਾ ਨਹੀਂ ਮਿਲਦਾ, ਪਰ ਪਾਕਿਸਤਾਨੀ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਬੜਾ ਉੱਥੋਂ ਵੀਜ਼ਾ ਮਿਲੀ ਜਾਂਦਾ, ਤੇ ਆਪਾਂ ਕਦੋਂ ਚੀਕਾਂ ਮਾਰੀ ਜਾਂਦੀਆਂ। ਮੈਂ ਉਹਨੂੰ ਬਾਹਰ ਜਦੋਂ ਵਾਪਸ ਆਇਆ ਇੱਥੋਂ ਜਥੇ ਨਾਲੋਂ 2004 ਚ ਮੈਂ ਜਥੇ ਨਾਲ ਗਿਆ ਸੀ, ਜਦੋਂ ਆ ਕੇ ਮੈਂ ਇੱਥੇ ਬੜਿਆਂ ਨੂੰ ਕਿਹਾ ਵੀ ਵੀਜ਼ਾ ਲਾ ਕੇ ਇੱਕ ਵਾਰੀ ਘੁੰਮ ਕੇ ਆਓ, ਤੁਹਾਨੂੰ ਪਤਾ ਲੱਗੇ ਵੀ ਦੁਨੀਆ ਕਿੱਥੇ ਵਸਦੀ ਆ, ਕਿੱਥੇ ਇਹਨਾਂ ਦੇ ਟੈਲੀਵਿਜ਼ਨ ਮਗਰ ਇਹ ਝੂਠ ਬੋਲਣਾ ਜਾਣਦੇ ਆ, ਅਸ਼ਬਦਾਮਾਂ ਵਾਲੀਆਂ ਗੱਲਾਂ ਇਹਨਾਂ ਦੀਆਂ, ਅਸ਼ਬਦਾਮਾ ਮਰ ਗਿਆ। ਤੋ ਇਹ ਝੂਠ, ਤੂਫਾਨ, ਠੱਗੀ, ਹੇਰਾ ਫੇਰੀ ਵਾਲਾ ਮਹਿਕਮਾ, ਤੇ ਇਹਨਾਂ ਦੇ ਵਿੱਚ ਤਾਂ ਆਹ ਜਿਹੜੀ ਡਾਕਟਰ ਸੰਗਤ ਸਿੰਘ ਦੀ ਕਿਤਾਬ ਆ ਸੈਕਸ ਐਂਡ ਹਿਸਟਰੀ, ਉਹਦੇ ਐਂਡ ਤੇ ਲਿਖਿਆ ਹੋਇਆ ਕੁਆਲੀਫਿਕੇਸ਼ਨ ਜਾਂ ਜਿੱਥੇ ਜਿੱਥੇ ਉਹਨੇ ਕੰਮ ਕੀਤਾ, ਇੱਕ ਡਿਸਇਨਫੋਰਮੇਸ਼ਨ ਡਿਪਾਰਟਮੈਂਟ ਖੋਲਿਆ ਹੋਇਆ ਪੂਰਾ ਇਹਨਾਂ ਨੇ, ਉਹਨੇ ਲਿਖਿਆ ਹੋਇਆ ਕਿਉਂਕਿ ਉਹ ਏਜੰਸੀਆਂ 'ਚ ਕੰਮ ਕਰਦਾ ਰਿਹਾ ਨਾ, ਤੇ ਉਹਨੇ ਲਿਖਿਆ ਵੀ ਮੈਂ ਅਸੀਂ ਇੱਕ ਡਿਸਇਨਫੋਰਮੇਸ਼ਨ ਡਿਪਾਰਟਮੈਂਟ ਆ ਭਾਰਤ ਸਰਕਾਰ ਦਾ, ਜਿਹਦਾ ਕੰਮ ਹੀ ਇਹ ਆ ਬਈ ਲੋਕਾਂ ਦੇ, ਮੁਲਕਾਂ ਦੇ, ਕੌਮਾਂ ਧਰਮਾਂ ਦੇ ਆਪਸ ਵਿੱਚ ਬਖਰੇਵੇਂ ਦੇ ਆਧਾਰ ਤੇ ਪਾਟੋ ਧੜ ਵਧਾਉਣੀ, ਕਲੇਸ਼ ਵਧਾਉਣੀ, ਲੜਾਈਆਂ ਕਰਾਉਣੀਆਂ। ਦੱਸੋ ਆਹ ਮੁਲਕ ਆ ਇਹ। ਇਸ ਮੁਲਕ ਦੇ ਕਰੋੜਾਂ ਲੋਕ ਭੁੱਖੇ ਨੰਗੇ ਮਰਦੇ ਆ, ਗਰੀਬੀ ਅੰਤਾਂ ਦੀ ਆ, ਬੱਚਿਆਂ ਲਈ ਰੁਜ਼ਗਾਰ ਨਹੀਂ, ਬੱਚਿਆਂ ਲਈ ਦਵਾਈ ਲਈ ਪੈਸੇ ਨਹੀਂ ਹੈਗੇ, ਤੇ ਇੰਨੀ ਮਾੜੀ ਹਾਲਤ ਵਾ ਵੀ ਜਦੋਂ ਕਰੋਨਾ ਵਾਲਾ ਚੱਕਰ ਚੱਲਿਆ ਸਾਰੀਆਂ ਸੜਕਾਂ ਭਰੀਆਂ ਪਈਆਂ, ਲੋਕ ਤੁਰੇ ਜਾ ਰਹੇ ਆ, ਇੱਥੋਂ ਪੰਜਾਬ ਤੋਂ ਬਿਹਾਰ ਨੂੰ ਜਾ ਰਿਹਾ, ਕੋਈ ਦਿੱਲੀ ਤੋਂ ਬਿਹਾਰ ਨੂੰ। ਉਹ ਸਾਰਾ ਕੁਝ ਜਿਹੜਾ ਲੋਕਾਂ ਨੇ ਦੇਖਿਆ, ਲੋਕ ਹੈਰਾਨ ਹੋ ਗਏ ਵੀ ਆਹ ਵੀ ਇੱਕ ਮੁਲਕ ਆ। ਤੇ ਇਸ ਮੁਲਕ ਦੇ ਵਿੱਚ ਪੈਸਾ ਤਾਂ ਹੈਗਾ, ਪਰ ਉਹ ਪੈਸਾ ਕਾਹਦੇ ਲਈ ਆ? ਉਹ ਹੈਗਾ ਅੱਡ ਅੱਡ ਕੌਮਾਂ ਧਰਮਾਂ ਲੋਕਾਂ ਨੂੰ ਲੜਾਉਣ ਪੜਾਉਣ ਲਈ, ਪੁੱਠੇ ਚੱਜਾਂ ਲਈ ਪੈਸਾ। ਜਾਂ ਆਹ ਹੈਗਾ ਵੀ ਗੁੰਡੇ ਬਦਮਾਸ਼ ਫੜੋ, ਨਸ਼ੇੜੀ ਬੰਦੇ ਫੜੋ, ਉਹਨਾਂ ਨੂੰ ਪੈਸੇ ਦਵੋ, ਤੇ ਜਿਹੜੇ ਸਿੱਖ ਨੇ, ਜਿਹੜੇ ਆਪਦੀ ਕੌਮ ਨੂੰ, ਆਪਦੀ ਬੋਲੀ ਨੂੰ, ਆਪਦੇ ਧਰਮ ਨੂੰ ਸਮਰਪਿਤ ਨੇ, ਉਹਨਾਂ ਦੇ ਕਤਲ ਕਰਵਾਈ ਚੱਲੋ, ਜਿਵੇਂ ਹੁਣ ਆ ਭਾਈ ਹਰਦੀਪ ਸਿੰਘ ਨਿੱਜਰ ਵਾਲਾ ਕਤਲ ਹੋਇਆ। ਸੋ ਇਹੋ ਜਿਹੇ ਮੁਲਕ ਦੇ ਵਿੱਚ ਇੱਥੇ ਜਿਹੜਾ ਬੰਦੇ ਰਹਿੰਦੇ ਆ ਭਾਰਤ ਵਿੱਚ, ਇਹਨਾਂ ਨੂੰ ਇਹ ਗੱਲ ਦਾ ਮਾਣ ਹੋਣਾ ਚਾਹੀਦਾ ਵੀ ਜਦੋਂ ਇਹ ਧਰਤੀ ਤੇ ਚਲੇ ਗਏ, ਇੱਥੋਂ ਮਰ ਗਏ, ਕਹਿੰਦੇ ਆ ਵੀ 84 ਲੱਖ ਜੂਨੀ ਦਾ ਗੇੜਾ ਪੂਰਾ ਜਿਹਾ ਦੱਸਦੇ ਹੁੰਦੇ ਆ, ਪਰ ਗੱਲ ਆਪਾਂ ਦੂਜੇ ਪਾਸੇ ਕਰੀਏ ਜੇ ਵੀ ਇਹ ਜਿਹੜੇ ਬੰਦੇ ਮਰ ਗਏ ਇਹ ਦੁਬਾਰਾ ਇੰਡੀਆ 'ਚ ਤਾਂ ਨਹੀਂ ਜਨਮ ਲੈਂਦੇ, ਇਹਨਾਂ ਨੂੰ ਤਾਂ ਸਿੱਧਾ ਸਵਰਗਾਂ 'ਚ ਹੀ ਭੇਜਣਗੇ ਉੱਥੇ ਜਦੋਂ ਮਰ ਮੁਰ ਗਏ, ਕਿਉਂਕਿ ਉਹਨਾਂ ਨੇ ਕਹਿਣਾ ਨਰਕ ਦਾ ਤੁਸੀਂ ਹੇਠਾਂ ਭੋਗਿਆ ਏ। ਹੁਣ ਇੱਕ ਜਦੋਂ ਕੋਈ ਬੰਦਾ ਅਮਰੀਕਾ, ਕੈਨੇਡਾ ਜਾਂ ਹੋਰਨਾਂ ਮੁਲਕਾਂ 'ਚ ਜਾਂਦਾ, ਉੱਥੋਂ ਦੇ ਸਿਸਟਮ ਨੂੰ ਦੇਖ ਕੇ ਉਹਨੂੰ ਇੱਥੋਂ ਆ ਕੇ ਔਖ ਲੱਗਦੀ ਹੈ ਵੀ ਆਹ ਵੀ ਇੱਕ ਮੁਲਕ ਆ। ਇੱਥੇ ਹੁਣ ਸਾਡੇ ਇੱਕ ਬੀਬੀ ਆਈ ਹੋਈ ਆ ਵਿਚਾਰੀ ਕੈਨੇਡਾ ਤੋਂ, ਉਹਦੀ ਸੱਸ ਤੇ ਉਹ ਦੋਨੇ ਜਾਣੀਆਂ 1 ਮਹੀਨੇ ਤੋਂ ਕਲਪਦੀਆਂ ਫਿਰਦੀਆਂ ਵੀ ਜਗਰਾਵਾਂ ਦੇ ਵਿੱਚ ਅਸੀਂ ਇੱਕ ਕੋਠੀ ਪਾਈ ਸੀ, ਤੇ ਉਹ ਬੀਬੀ ਸਰਬਜੀਤ ਕੌਰ ਮਾਣੂਕੇ MLA ਨੇ ਦੱਬ ਲਈ। ਪਹਿਲਾਂ ਤਾਂ ਉਹ ਬੀਬੀ MLA ਨੇ ਕੋਈ ਰਾਹ ਨਹੀਂ ਦਿੱਤਾ ਉਹਨਾਂ ਨੂੰ ਜਿਨ੍ਹਾਂ ਦੀ ਕੋਠੀ ਆ, ਫੇਰ ਕੋਈ ਕਰਮ ਸਿੰਘ ਖੜਾ ਹੋ ਗਿਆ, ਕਹਿੰਦੀ ਮਾਣੂਕੇ ਵਾਲੀ ਜਿਹੜੀ MLA ਆ, ਉਹ ਕਹਿੰਦੀ ਮੈਂ ਤਾਂ ਜੀ ਇਹ ਕਿਰਾਏ ਤੇ ਕੋਠੀ ਕੋਈ ਲੈਣੀ ਸੀ, ਤੇ ਮੈਨੂੰ ਇਹ ਵਾਕਫ ਆ, ਮੇਰਾ ਵਕੀਲ ਵੀ ਆ ਉਹ ਕਹਿੰਦੇ ਬੰਦਾ ਕਰਮ ਸਿੰਘ, ਵੀ ਇਹ ਫਿਰ ਮੈਂ ਉਹਦੇ ਤੋਂ ਕੋਠੀ ਲਈ ਆ, ਮੈਂ ਉਹਨੂੰ ਚਾਬੀਆਂ ਦੇ। ਬਹੁਤ ਰੰਡੀ ਰੋਣੇ ਤੋਂ ਬਾਅਦ ਜੇ ਚਾਬੀਆਂ ਮੋੜਨੀਆਂ ਹੀ ਪਈਆਂ ਤਾਂ ਬੀਬੀ ਸਰਬਜੀਤ ਕੌਰ ਮਾਣੂਕੇ MLA ਨੇ ਅਸਲ ਮਾਲਕਾਂ ਨੂੰ ਚਾਬੀਆਂ ਨਹੀਂ ਮੋੜੀਆਂ, ਇਹਨੂੰ ਮੋੜੀਆਂ ਆਪਦੇ ਹੀ ਪਾਰਟੀ ਦੇ, ਆਪਦੇ ਹੀ ਵਾਕਫ ਬੰਦੇ ਨੂੰ, ਕਰਮ ਸਿੰਘ ਨੂੰ ਮੋੜਦੀ। ਕਰਮ ਸਿੰਘ ਕਹਿੰਦਾ ਮੇਰੇ ਕੋਲੇ ਤਾਂ ਦੇਖੋ ਕਿਸੇ ਅਸ਼ੋਕ ਕੁਮਾਰ ਨਾਂ ਦੇ ਬੰਦੇ ਨੇ ਕੋਠੀ ਮੈਨੂੰ ਵੇਚੀ ਆ, ਆਹ ਕਾਗਜ਼ ਬਣਾਈ ਫਿਰਦਾ ਮੈਂ। ਲੋਕਾਂ ਨੇ ਨਾਲ ਦੀ ਨਾਲ ਹੀ ਫੜ ਲਿਆ, ਕਹਿੰਦੇ ਇਹ ਜਿਹੜੀ ਰਜਿਸਟਰੀ ਆ ਤੂੰ ਐਤਵਾਰ ਨੂੰ ਕਿਵੇਂ ਕਰਾ ਲਈ? ਤੇ ਐਤਵਾਰ ਆ ਜਿਹੜਾ ਇੱਥੇ ਤਾਂ ਜਿਹੜੇ ਇਹ ਤਹਿਸੀਲਦਾਰ ਜਾਂ ਹੋਰ ਅਫਸਰ ਨੇ, ਇਹ ਤਾਂ ਕੰਮ ਵਾਲੇ ਦਿਨਾਂ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਨਹੀਂ ਮਿਲਦੇ 9 ਤੋਂ 5 ਕਿਤੇ, ਤੇ ਤੈਨੂੰ ਕਿਤੇ ਐਤਵਾਰ ਨੂੰ ਟੱਕਰ ਗਏ ਇਹ। ਸੋ ਫਿਰ ਹੋਰ ਰੌਲਾ ਪੈ ਗਿਆ
ਹੁਣ ਬਹੁਤ ਸਾਰੀਆਂ ਗੱਲਾਂ ਸਮੇਂ ਦੇ ਨਾਲ ਇਸ ਮਾਮਲੇ 'ਚ ਨੰਗੀਆਂ ਹੁੰਦੀਆਂ ਗਈਆਂ। ਕੈਨੇਡਾ ਦੇ ਵਿੱਚ ਵੀ ਇਸ ਕਰਕੇ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਦਾ ਤੇ ਸਰਬਜੀਤ ਕੌਰ ਮਾਣੂਕੇ ਦਾ ਵਿਰੋਧ ਹੁੰਦਾ ਰਿਹਾ। ਇੱਥੇ ਜਿਹੜਾ ਖਹਿਰਾ, ਸੁਖਪਾਲ ਸਿੰਘ ਖਹਿਰਾ, ਉਹਨੇ ਵੀ ਜਾਂ ਹੋਰ ਬਹੁਤ ਸਾਰੇ ਮੀਡੀਆ ਵਾਲਿਆਂ ਨੇ ਇਸ ਗੱਲ ਨੂੰ ਚੱਕਿਆ। ਕੈਨੇਡਾ ਤੋਂ ਵੀ ਬਹੁਤ ਸਾਰੇ ਲੋਕਾਂ ਨੇ ਸਹੀ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ। ਬਦਨਾਮੀ ਹੁੰਦੀ ਦੇਖ ਕੇ ਸਰਬਜੀਤ ਕੌਰ ਮਾਣੂਕੇ ਨੇ ਇਸ ਮਾਮਲੇ ਤੋਂ ਖੜਾ ਛਡਾਉਣਾ ਚਾਹਿਆ, ਪਰ ਲੋਕ ਕਹਿੰਦੇ ਇਉਂ ਨਹੀਂ, ਸਾਫ਼ ਗੱਲ ਕਰੋ। ਉਹ ਕੋਠੀ ਜਦ ਤੱਕ ਅਸਲ ਮਾਲਕਾਂ ਨੂੰ ਨਹੀਂ ਮਿਲਦੀ ਗੱਲ ਬਣਨੀ ਨਹੀਂ। ਉਹਦੇ ਵਿੱਚ ਫਿਰ ਅਗਲਾ, ਹੁਣ ਜਦੋਂ ਨਾ ਕੋਈ ਰਾਹ ਦਿਖਿਆ ਤਾਂ ਭਾਰਤੀ ਕਿਸਾਨ ਯੂਨੀਅਨ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਧਰਨੇ ਮੁਜ਼ਾਹਰੇ ਲੀਕ ਤੇ ਇੱਕ ਤਾਂ ਕੱਲ ਦਾ ਰੱਖਿਆ ਹੋਇਆ ਵੀ 22 ਤਰੀਕ ਨੂੰ ਨਹੀਂ ਅਸੀਂ SSP ਦਫ਼ਤਰ ਦਾ ਘਿਰਾਓ ਕਰਾਂਗੇ। ਤੇ ਕਿਸਾਨ ਜਥੇਬੰਦੀਆਂ ਤੇ ਹੋਰ ਲੋਕਾਂ ਨੇ ਇਹ ਵੀ ਧਰਨਾ ਦਿੱਤਾ, ਵਾਰਨਿੰਗ ਦਿੱਤੀ ਆ ਪ੍ਰਸ਼ਾਸਨ ਨੂੰ ਵੀ ਅਸੀਂ ਅਗਲੇ ਹਫ਼ਤੇ ਦੀ ਇੱਕ ਤਰੀਕ ਦੇ ਆਏ ਨੇ ਅੱਜ, ਉਹ ਵੀ ਇੰਨੀ ਤਰੀਕ ਨੂੰ ਅਸੀਂ ਕਬਜ਼ਾ ਜਿਹੜਾ ਹੈਗਾ ਅਸਲ ਮਾਲਕਾਂ ਨੂੰ ਕਰਾ ਦੇਣਾ। ਤੁਸੀਂ ਫਿਰ ਜਿਹੜੀ ਆ ਰਜਿਸਟਰੀ ਚੱਕੀ ਫਿਰਦੇ ਹੋ, ਇਹ ਜਿਹੜਾ ਕੁਛ ਇਹਨੂੰ ਇਹਦੇ ਨਾਲ ਕਰਨਾ ਕਰ ਲਿਓ। ਹੁਣ ਕਰਮ ਸਿੰਘ ਦੇ ਬਿਆਨਾਂ ਉੱਤੇ ਵੀ ਅਸਲੀ ਮਾਲਕ ਕਰਮ ਸਿੰਘ ਬਣਾਤਾ। ਅਸਲੀ ਮਾਲਕ ਤਾਂ ਉਹ ਮਕਾਨ ਦੇ ਮਾਲਕ ਨੇ ਜਿਹੜੇ ਕੈਨੇਡਾ ਤੋਂ ਆ ਕੇ ਟੱਬਰ ਇੱਥੇ ਤਰ੍ਹਾਂ ਜਿਹੜੀ ਉਹ ਬਿਰਧ ਮਾਈ ਤੇ ਉਸ ਮਕਾਨ ਮਾਲਕ ਦੀ ਇੱਕ ਬੀਬੀ ਜਿਹੜੀ ਮਾਲਕਣ ਆ ਉਹ ਆਈ ਹੋਈ ਹੈ ਇੱਥੇ। ਪਰ ਉਹਨਾਂ ਦੀ ਬਜਾਏ ਅਸਲੀ ਮਾਲਕ ਸਿਸਟਮ ਨੇ ਬਣਾ ਦਿੱਤਾ ਕਰਮ ਸਿੰਘ ਨੂੰ, ਤੇ ਕਰਮ ਸਿੰਘ ਨੇ ਬਿਆਨ ਦੇ ਕੇ ਮੁਕੱਦਮਾ ਦਰਜ ਕਰਾਤਾ ਅਸ਼ੋਕ ਕੁਮਾਰ ਦੇ ਨਾਂ ਦੇ ਬੰਦੇ ਤੇ ਕਿ ਜੀ ਮੈਨੂੰ ਇਹਨੇ ਫਰਾਡ ਕੀਤਾ, ਗਲਤ ਕੋਠੀ ਮੈਨੂੰ ਵੇਚਤੀ। ਮਤਲਬ ਇਹ ਕਿ 5-10 ਸਾਲ ਕੇਸ ਜਿਹੜਾ ਹੈਗਾ ਅਸ਼ੋਕ ਕੁਮਾਰ ਅਤੇ ਕਰਮ ਸਿੰਘ ਸਿੱਧੂ ਦੇ ਵਿਚਾਲੇ ਚੱਲਦਾ ਰਹੂ। ਇਹਦੇ ਨਾਲ ਕੀ ਆ ਕਿ ਬਾਅਦ ਵਿੱਚ ਇਹ ਗੱਲ ਤਾਂ ਕਿਸੇ ਨੇ ਮੰਨਣੀ ਹੋਈ ਨਹੀਂ, ਕਿਸੇ ਨੇ ਸੁਣਨੀ ਹੋਈ ਨਹੀਂ ਬਈ ਇਹ ਜਿਹੜਾ ਅਸਲ ਮਾਲਕ ਨੇ ਉਹ ਕੈਨੇਡਾ ਵਾਲੇ ਨੇ। ਲੋਕਾਂ ਨੇ ਕਹਿਣਾ ਅਦਾਲਤ ਵਿੱਚ ਤਾਂ ਜਿਹੜਾ ਕੇਸ ਲੜਿਆ ਅਸਲ ਮਾਲਕ ਤਾਂ ਉਹ ਆ ਨਾ ਫਿਰ, ਤੇ ਅਸ਼ੋਕ ਜਿਹੜਾ ਹੈਗਾ ਉਹ ਕਿੱਥੇ ਆ? ਅਸ਼ੋਕ ਨੂੰ ਕਿਹੜਾ ਜੇਲ੍ਹ ਜਾਣਾ ਪੈਣਾ ਸੀ? ਉਹਨੂੰ ਪਹਿਲਾਂ ਕਹਿੰਦਾ ਤੂੰ ਬਾਹਰ ਨਿਕਲ ਜਾ, ਉਹਨੂੰ ਆਸੇ ਪਾਸੇ ਕਰਤਾ। ਸੋ ਅਸ਼ੋਕ ਨੂੰ ਸੈੱਟ ਕਰ ਲਿਆ ਤੇ ਇਹਨੂੰ ਕਰਮ ਸਿੰਘ ਨੂੰ ਸੈੱਟ ਕਰ ਲਿਆ, ਪੁਲਿਸ ਸੈੱਟ ਹੋ ਗਈ, ਬੀਬੀ ਮਾਣੂਕੇ ਸੈੱਟ ਹੋ ਗਈ। ਅਸਲ ਮਾਲਕ ਜਿਹੜੇ ਆ ਉਹ ਕੰਧਾਂ 'ਚ ਟੱਕਰਾਂ ਮਾਰਨ ਜੋਗੇ ਕਰਤੇ ਸੀ ਇੱਕ ਵਾਰੀ। ਪਰ ਲੋਕਾਂ ਨੇ ਇਸ ਮਾਮਲੇ ਉੱਤੇ ਇਹੋ ਜਿਹੀ ਠੋਕ ਵੀ ਲੜਾਈ ਲੜੀ ਕਿ ਹੁਣ ਚਰਚਾ ਇਹ ਚੱਲ ਰਹੀ ਆ ਕਿ ਕਰਮ ਸਿੰਘ ਸਿੱਧੂ ਨੇ ਸੁਨੇਹਾ ਲਾਇਆ ਵਾ ਕਿ ਭਾਈ ਬੀਬੀ ਜਿਹੜੇ ਅਸਲ ਮਾਲਕ ਉਹਨਾਂ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਚਾਬੀ ਦੇਣ ਨੂੰ ਰਾਜੀ। ਹੁਣ ਮਕਾਨ ਮਾਲਕ ਜਿਹੜਾ ਅਸਲਾ ਉਹਨੂੰ ਮਿਲਤਾ ਜਾਊਗੀ ਕੋਠੀ। ਪਰ ਇੱਕ ਗੱਲ ਸਾਰੇ ਇਸ ਰੌਲੇ ਤੋਂ ਸਮਝ ਲਓ ਵੀ ਇਹੋ ਜਿਹੀਆਂ ਕੋਠੀਆਂ ਘੱਟੋ ਘੱਟ ਪੰਜਾਬ ਦੇ ਵਿੱਚ ਬਾਹਲੀਆਂ ਨਹੀਂ ਤਾਂ ਹਜ਼ਾਰ ਕੋ ਜ਼ਰੂਰ ਹੋਣਗੀਆਂ ਜਿਹੜੀਆਂ ਵੱਡੇ ਸ਼ਹਿਰਾਂ 'ਚ ਨੇ, ਜਿਹੜੀਆਂ ਇਸੇ ਤਰੀਕੇ ਨਾਲ ਪਿਛਲੇ ਸਮਿਆਂ ਦੇ ਵਿੱਚ ਇੱਥੋਂ ਦੇ ਸਿਆਸੀ ਭਲਵਾਨਾਂ ਨੇ ਦੱਬੀਆਂ ਹੋਈਆਂ ਨੇ। ਅਸਲ ਮਾਲਕ ਜਿਹੜੇ ਆ ਟੱਕਰਾਂ ਮਾਰਦੇ ਫਿਰਦੇ। ਇੱਥੇ ਕਈ ਸਾਨੂੰ ਪੁਲਿਸ ਅਫਸਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਰਹਿੰਦੇ ਨੇ ਕਿ ਜੀ ਤੁਸੀਂ ਮੁੱਖ ਧਾਰਾ 'ਚ ਆਓ, ਤੁਸੀਂ ਜਿਹੜਾ ਹੈਗਾ ਇਹਨਾਂ ਨੂੰ ਸਾਨੂੰ ਕੋਈ ਕੰਮ ਹੁੰਦਾ ਸਾਨੂੰ ਦੱਸਿਆ ਕਰੋ। ਹੁਣ ਦੱਸੀਏ ਕਿ ਇੱਥੇ ਆਲੇ ਦੁਆਲੇ ਸਾਡੇ ਇਹੋ ਜਿਹੇ ਬੇਅੰਤ ਕੇਸ ਨੇ ਜਿਹੜੇ ਅਦਾਲਤਾਂ ਦੇ ਵਿੱਚ ਲੋਕਾਂ ਦੇ ਹੱਕ 'ਚ ਫੈਸਲੇ ਹੋ ਚੁੱਕੇ ਆ, ਪਰ ਉਹਨਾਂ ਨੂੰ ਅਦਾਲਤਾਂ ਦੇ ਫੈਸਲੇ ਦੇ ਬਾਵਜੂਦ ਜ਼ਮੀਨ 'ਚ ਜਾਂ ਕੋਠੀ 'ਚ ਵੜਨ ਨਹੀਂ ਦਿੱਤਾ ਜਾ ਰਿਹਾ। ਕਿਉਂਕਿ ਪੁਲਿਸ ਵਾਲੇ ਜਿਹੜੇ ਨੇ ਜਦੋਂ ਉਹਨਾਂ ਨੂੰ SDM ਤਹਿਸੀਲਦਾਰ ਤੇ ਹੋਰ ਸਾਰੇ ਜਾਣੇ ਤਰੀਕ ਦੇ ਵੀ ਦੇਣ, ਪਹਿਲੀ ਗੱਲ ਤਾਂ ਦਿੰਦੇ ਹੀ ਨਹੀਂ ਤਰੀਕ ਹੋਵੇ ਇੰਨੀ ਤਰੀਕ ਨੂੰ ਅਸੀਂ ਕਬਜ਼ਾ ਕਰਾਉਣ ਜਾਵਾਂਗੇ ਨਿਸ਼ਾਨਦੇਹੀ ਕਰਾ ਕੇ, ਤੇ ਜੇ ਦੇ ਹੀ ਦੇਣ ਤਾਂ ਪੁਲਿਸ ਵਾਲੇ ਲਾਸਟ ਮਿੰਟ ਦੇ ਉੱਤੇ 5000 ਰੁਪਇਆ ਫੜ ਕੇ SI ਕਹਿ ਦਿੰਦਾ ਜੀ ਸਾਡੇ ਕੋਲ ਤਾਂ ਨਫਰ ਹੀ ਹੈ ਨਹੀਂ, ਫਿਰ 2 ਮਹੀਨੇ ਭੱਜ ਦੌਂਸ ਕਰਦਾ ਬੰਦਾ। ਸੋ ਇਸ ਤਰੀਕੇ ਨਾਲ ਇੱਥੇ ਬਹੁਤ ਹੀ ਜ਼ਿਆਦਾ ਘਪਲੇ ਜਿਹੜੇ ਨੇ ਉਹ ਹੋ ਰਹੇ ਨੇ। ਅੱਜ ਪੰਜਾਬ ਸਰਕਾਰ ਨੇ, ਭਗਵੰਤ ਮਾਨ ਸਰਕਾਰ ਨੇ 50 ਅਫਸਰਾਂ ਦੀ ਦੱਸਦੇ ਆ ਕਿ ਲਿਸਟ ਜਾਰੀ ਕੀਤੀ ਆ ਵੀ ਇਹ ਬੰਦੇ ਕਰਪਸ਼ਨ ਕਰਦੇ ਸੀ। ਇਹ 50 ਕਾਹਨੂੰ ਹੈਗੇ ਆ ਭਾਈ? ਤੁਸੀਂ ਐਂ ਦੱਸੋ ਵੀ ਕੋਈ ਬਚਿਆ ਹੋਇਆ ਤੁਹਾਨੂੰ ਮਿਲ ਜੂ? ਕੋਈ ਹੋਊਗਾ ਜਿਹਨੇ ਕਦੇ ਵੀ ਕੋਈ ਕਿਸੇ ਗੱਲ 'ਚ ਕਰਪਸ਼ਨ? ਅਸਲ ਵਿੱਚ ਤਾਂ ਸਾਰਾ ਸਿਸਟਮ ਹੀ ਕਰਪਟ ਹੋਇਆ ਹੋਇਆ। ਸੋ ਇਹ ਮੁਲਕ ਜਿੱਥੇ ਹਰ ਗੱਲ ਪੁੱਠੀ ਆ, ਹਰ ਗੱਲ ਗਲਤ ਆ, ਜਿੱਥੋਂ ਦਾ ਸਿਸਟਮ ਪੂਰਾ ਕਰਪਟ ਆ, ਉਸ ਮੁਲਕ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇ ਕੇ ਲੋਕਾਂ ਨੂੰ ਸੈਟੀਸਫਾਈ ਕਰਨ ਦੀ ਬਜਾਏ ਇੰਨਾ ਖਤਰਨਾਕ ਮਾਹੌਲ ਬਣਾਇਆ ਜਾ ਰਿਹਾ ਬਈ ਕਹਿਣ ਸੁਣਨ ਵਾਲੀ ਗੱਲ ਨਹੀਂ ਹੈ ਕਿ ਵਿਚਾਰਾ ਲੁਧਿਆਣੇ ਦਾ ਇੱਥੇ ਪਿੱਟਦਾ ਫਿਰਦਾ ਬਈ ਮੇਰਾ ਬੇਟਾ ਜਿਹੜਾ ਸੀ ਉਹ ਆ ਰਿਹਾ ਸੀਗਾ ਤੇ ਕਾਰ ਤੇ ਉਹਦੇ ਵਿੱਚ ਲੁਧਿਆਣੇ ਕਿਤੇ ਕਿਸੇ ਥਾਂ ਦੇ ਉੱਤੇ ਕੋਈ ਸਕੂਟਰ ਵਾਲਾ ਆਪਦੀ ਗਲਤੀ ਨਾਲ ਵੱਜ ਗਿਆ, ਉਹਨਾਂ ਦਾ ਸੱਚੀ ਰੌਲਾ ਵੀ ਨਿਬੜ ਗਿਆ। ਪਰ ਸਵੇਰੋਂ ਸਾਧਰੇ ਇੱਕ ਪੁਲਿਸ ਵਾਲਾ ਆਇਆ ਤੇ ਉਹਨੇ ਦੇਖਿਆ ਵੀ ਇਹ ਤਾਂ ਕੋਠੀ ਬੜੀ ਵੱਡੀ ਆ
ਤੇ ਉਹਨੇ ਥਾਣੇਦਾਰ ਸੱਦ ਲਿਆ ਤੇ ਉਹਨਾਂ ਨੂੰ ਬਾਰ-ਬਾਰ ਕਹੇ ਵੀ ਤੁਸੀਂ 2 ਲੱਖ ਰੁਪਇਆ ਤਿਆਰ ਕਰੋ, ਨਹੀਂ ਮੁੰਡੇ ਤੇ ਮੁਕੱਦਮਾ ਜੇ ਬਣ ਗਿਆ ਕੱਲ ਨੂੰ ਫਿਰ ਔਖਾ ਹੋ ਜੂ, ਕਿਉਂਕਿ ਫਿਰ ਤੁਹਾਡਾ ਬੇਟਾ ਬਾਹਰ ਨਹੀਂ ਜਾ ਸਕੂਗਾ। ਉਹ ਪਹਿਲਾਂ ਤਾਂ ਸੁਣਦੇ ਰਹੇ, ਫਿਰ ਉਹਦਾ ਗੱਡੀ ਲੈ ਗਏ। ਉਹ ਹੁਣ ਕਹਿੰਦੇ ਵੀ ਜਿਹੜੇ ਸਕੂਟਰ ਵਾਲੇ ਨਾਲ ਵੱਜਿਆ ਸੀ ਉਹਦਾ ਰੰਗ ਹੋਰ ਸੀ, ਇਹ ਨਵੇਂ ਸਕੂਟਰ ਚੱਕੀ ਫਿਰਦੇ ਆ ਕੋਈ। ਤੇ ਉਹਨੇ ਕਾਫੀ ਸੋਸ਼ਲ ਮੀਡੀਆ ਤੇ ਰੌਲਾ ਪਾਇਆ, ਪਰ ਹਕੀਕਤ ਇਹ ਆ ਕਿ ਐਵੇਂ ਝੂਠੇ ਪਰਚੇ ਦਰਜ ਕਰਕੇ ਇਸ ਤਰੀਕੇ ਨਾਲ ਲੋਕਾਂ ਨੂੰ ਲੁੱਟਣ ਦਾ, ਇੱਥੇ ਉਹਦਾ ਮੁੰਡੇ ਦਾ ਪਿਓ ਜਵਾਕ ਦਾ ਵਿਚਾਰਾ ਪਿੱਟੇ ਵੀ ਮੈਂ ਇੱਥੇ ਕਾਹਨੂੰ ਰੱਖਣਾ ਸੀ ਨਿਆਣੇ ਨੂੰ, ਮੈਂ ਇਹਨੂੰ ਬਾਹਰ-ਬੂਰ ਕੱਢ ਦਿੰਦਾ। ਜਿਹੜੇ ਕਹਿੰਦੇ ਆ ਨਾ ਕਿ ਕਿਉਂ ਇੱਥੋਂ ਜੀ ਆਈਲੈਟਸ ਕਰ ਕਰਕੇ ਜਾਂ ਡੌਂਕੀ ਲਾ ਲਾ ਕੇ ਮੌਤ ਦਾ ਖੇਡ ਖੇਡ ਕੇ ਲੋਕ ਬਾਹਰ ਨੂੰ ਜਾਂਦੇ ਆ, ਇਹਨਾਂ ਕਰਤੂਤਾਂ ਦੇ ਡਰਦੇ ਜਾਂਦੇ, ਐਵੇਂ ਨਹੀਂ ਜਾਂਦੇ, ਇਹਨਾਂ ਗੱਲਾਂ ਤੋਂ ਡਰਦੇ ਜਾਂਦੇ। ਇੱਥੋਂ ਕੋਈ ਸਿਕਿਉਰਿਟੀ ਕੋਈ ਸੇਫਟੀ ਹੈ ਹੀ ਨਹੀਂ। ਇੱਥੇ ਤਾਂ ਅੱਜ ਇੱਕ ਲੁਧਿਆਣੇ ਕਚਹਿਰੀਆਂ 'ਚ ਫੜਿਆ ਬੰਦਾ, ਉਹ ਕਿਸੇ ਗਰੀਬ ਨੂੰ ਲੁੱਟੀ ਜਾਵੇ ਪੁਲਿਸ ਵਾਲਾ, ਬਈ ਉਹਦੀ ਜ਼ਮਾਨਤ ਹੋ ਚੁੱਕੀ ਸੀ, ਕਹਿੰਦਾ ਤੇਰੀ ਨਹੀਂ ਜ਼ਮਾਨਤ ਕੈਂਸਲ ਹੋ ਜਾਣੀ ਆ, ਤੂੰ ਮੈਨੂੰ ਪੈਸੇ ਦੇ 25-30 ਹਜ਼ਾਰ ਰੁਪਈਆ ਇੱਕ ਗਰੀਬ ਰੇਹੜੀ ਵਾਲੇ ਤੋਂ ਲੁੱਟ ਲਿਆ ਉਹਨੇ। ਆਹ ਹਾਲ ਹੈ ਇਸ ਮੁਲਕ ਦੇ ਵਿੱਚ। ਹਜੇ ਕਹਿੰਦੇ ਆ ਜੀ ਇਸ ਮੁਲਕ ਮੇਰਾ ਦੇਸ਼ ਮਹਾਨ, ਆਹ ਮਹਾਨਤਾ ਇਸ ਮੁਲਕ ਦੀ। ਗਰੀਬਾਂ ਦਾ ਇੱਥੇ ਜਾਣਾ ਕੋਈ ਨਹੀਂ, ਤੇ ਇੱਥੋਂ ਬਾਹਰ ਜਾ ਕੇ ਜਿਹੜੇ ਬੰਦੇ ਆਪਦੀ ਮਿਹਨਤ ਮਸ਼ੱਕਤ ਨਾਲ ਖੜੇ ਹੁੰਦੇ ਆ, ਆਪਦੇ ਧਰਮ ਦੀ, ਕੌਮ ਦੀ, ਪੰਜਾਬ ਦੀ ਫਿਕਰ ਕਰਦੇ ਆ, ਉਹਨਾਂ ਨੂੰ ਇਹ ਕਾਤਲ ਦਰਿੰਦੇ ਬਣਾ ਕੇ, ਜਿਹੜੇ ਕੈਨੇਡਾ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਗਏ ਹੋਏ ਨੇ, ਉਹ ਸਾਰੇ ਦੇ ਸਾਰੇ ਉੱਥੇ ਪਿੱਟ ਰਹੇ ਨੇ, ਕਲਪ ਰਹੇ ਨੇ ਕਿ ਸਾਨੂੰ ਪੁੱਛ ਕੇ ਦੇਖੋ ਇਹ ਭਾਈ ਹਰਦੀਪ ਸਿੰਘ ਨਿੱਜਰ ਸਾਡੇ ਲਈ ਕੀ ਸੀ। ਆ ਜਦੋਂ ਕਰੋਨਾ ਵਾਲੇ ਦਿਨਾਂ ਦੇ ਵਿੱਚ ਲੰਗਰ ਦੀ ਪ੍ਰੋਬਲਮ ਆਈ ਲੋਕਾਂ ਨੂੰ, ਗੁਰੂ ਕੇ ਲੰਗਰ ਦੀ, ਤਾਂ ਉਦੋਂ ਲੋਕ ਜਿਹੜੇ ਸੀ ਉਹ ਬਹੁਤ ਔਖੇ ਸੀਗੇ, ਕਿਉਂਕਿ ਪ੍ਰਸ਼ਾਦੇ ਪਾਣੀ ਦਾ ਸਾਰਿਆਂ ਥਾਂ ਤੇ ਔਖਾ ਸੀ, ਖਾਸ ਤੌਰ ਤੇ ਸਟੂਡੈਂਟਸ ਦਾ, ਵਿਦਿਆਰਥੀਆਂ ਦਾ ਬਹੁਤ ਔਖਾ ਹੋ ਜਾਂਦਾ। ਤਾਂ ਉਸਨੇ ਉੱਤੇ ਐਲਾਨ ਕਰਤਾ ਨਿੱਜਰ ਨੇ ਕਿ ਭਾਈ ਜਿਹਨੇ ਵੀ ਗੁਰੂ ਘਰ ਦਾ ਲੰਗਰ ਲੈ ਕੇ ਜਾਣਾ, ਅੱਗੇ ਪਿੱਛੋਂ ਵੀ ਉੱਥੇ 24 ਘੰਟੇ ਦੱਸਦੇ ਆ ਵੀ ਲੰਗਰ ਮਿਲਦਾ ਸੀ। ਤੋਂ ਜਿਹੜੇ ਵਿਦਿਆਰਥੀ ਜਾਂ ਲੋੜਵੰਦ ਲੋਕ ਸੀ ਉਹਨਾਂ ਲਈ ਤਾਂ ਇਹ ਬਹੁਤ ਵੱਡੀ ਗੱਲ ਸੀਗੀ ਕਿ ਉਹਨਾਂ ਨੂੰ ਲੰਗਰ ਜਿਹੜਾ ਸੀਗਾ ਹਾਸਲ ਹੁੰਦਾ ਸੀ। ਇਕੱਲੇ ਲੰਗਰ ਦੀ ਗੱਲ ਨਹੀਂ, ਫੀਸਾਂ ਦਾ ਮਸਲਾ ਜਾਂ ਕਿਸੇ ਦੇ ਨਾਲ ਖੜਨ ਦਾ ਮਸਲਾ। ਉਹ ਇੱਕ ਚੰਗਾ ਮਨੁੱਖ ਸੀ, ਮਿਲਣਸਾਰ ਸੀ, ਗੁਰਸਿੱਖ ਸੀ। ਇਹ ਇਹਨਾਂ ਨੂੰ ਪਤਾ ਨਹੀਂ ਕੀ ਦਿਖਦਾ ਸੀ ਉਹਦੇ ਚੋਂ ਵੀ ਇੱਥੇ ਇਹਨਾਂ ਨੇ ਖਤਰਨਾਕ ਤੋਂ ਖਤਰਨਾਕ ਮੀਡੀਆ 'ਚ ਉਹਨੂੰ ਬਣਾ ਕੇ ਪੇਸ਼ ਕਰਨਾ। ਹੁਣ ਕਿਹੜਾ ਹਟਦੇ ਆ। ਉਹ ਇੱਕ ਆਮ ਸਿੱਖ ਸੀ ਜਿਹਨੇ ਕਦੇ ਕੋਈ ਚਿੜੀ ਨਹੀਂ ਮਾਰੀ ਹੋਣੀ, ਪਰ ਇਹਨਾਂ ਨੇ ਬਣਾਤਾ ਵੀ ਪਤਾ ਨਹੀਂ ਕੀ ਉਹ ਕਰਦਾ ਫਿਰਦਾ ਸੀ। ਇਹੀ ਕੁਝ ਇਸ ਮੀਡੀਆ ਦੇ ਰਾਹੀਂ ਇਹ ਕਰਨਾ ਜਾਣਦੇ ਆ। ਹੁਣ ਇੱਥੇ ਕੋਈ ਹੋਰ ਜਿਹੜਾ ਕਹਿੰਦਾ ਨਾ ਕਿ ਨਹੀਂ ਜੀ ਇਹ ਝੂਠ ਬੋਲਦੇ ਆ ਘਮਾਣ ਹੁਣੀ, ਭਾਈ ਤੁਹਾਡੀ ਵਾਰੀ ਨਹੀਂ ਆਈ। ਅਸਲ ਵਿੱਚ ਜਦੋਂ ਤੁਹਾਡੀ ਵਾਰੀ ਆਈ ਨਾ, ਚੀਕਾਂ ਦੇਖੋ ਕਿਵੇਂ ਪੈਂਦੀਆਂ ਜਦੋਂ ਇਹ ਮੀਡੀਆ ਕਿਸੇ ਨੂੰ ਬਦਨਾਮ ਕਰਦਾ, ਜਦੋਂ ਕਿਸੇ ਦੀ ਫੋਟੋ ਲੈ ਕੇ ਬੱਤ ਜੇ ਦੇਖੀਏ ਜੇ ਬੜਾ ਖਤਰਨਾਕ ਹੈ। ਤੇ ਸਾਡੇ ਕਈ ਲੰਡੂ ਇੱਥੇ ਘਰੇ ਬੈਠੇ ਨਾਲੇ ਟੀਵੀ ਦੇਖੀ ਜਾਣਗੇ ਨਾਲੇ ਚਾਹ ਦੇ ਘੁੱਟ ਭਰਦੇ ਕਰੀ ਜਾਣਗੇ। ਉਹ ਬੜਾ ਖਤਰਨਾਕ ਬੰਦਾ ਫੜਿਆ ਜੀ ਭਾਬੀ ਇਹਨਾਂ ਨੇ। ਅਸੀਂ ਜਾਣਦੇ ਹਾਂ, ਅਸੀਂ ਬਚਦੀ ਲੰਘੇ ਆ। ਤੇ ਇੱਥੋਂ ਤੱਕ ਕਿ ਕਈ ਪੁਲਿਸ ਅਫਸਰ ਆਪ ਮੰਨਦੇ ਆ ਕਿ ਵਧੀਕੀਆਂ, ਜ਼ੁਲਮ, ਝੂਠ ਤੂਫਾਨ ਚੱਲਦਾ ਜੀ। ਇੱਥੇ ਗਿੱਲੀ ਵੀ ਜਲਦੀ ਆ, ਸੁੱਕੀ ਵੀ ਜਲਦੀ। ਸੋ ਇਸ ਮੁਲਕ ਦੇ ਵਿੱਚ ਜਿੱਥੇ ਪੈਰ ਪੈਰ ਦੇ ਉੱਤੇ ਝੂਠ, ਠੱਗੀ, ਹੇਰਾ ਫੇਰੀ, ਕਰਪਸ਼ਨ ਦਾ ਬੋਲਬਾਲਾ, ਇੱਥੇ ਕੌਣ ਰਹਿਣਾ ਚਾਹੂਗਾ। ਪਰ ਜੇ ਬਾਹਰ ਜਾਂਦੇ ਆ, ਬਾਹਰ ਜਾ ਕੇ ਆਪਦੇ ਧਰਮ ਤੇ ਕੌਮ ਦੀ ਗੱਲ ਕਰਦੇ ਆ ਤਾਂ ਉੱਥੇ ਗੋਲੀਆਂ ਮਾਰਦੇ ਫਿਰਦੇ ਆ। ਤੇ ਆਹ ਤਾਂ ਹਾਲ ਹੈ ਇੱਥੇ। ਤੇ ਜੇ ਇੱਥੋਂ ਵਾਲੀ ਸਿਆਸਤ ਨੂੰ ਜਾਂ ਇੱਥੋਂ ਦੇ ਸਾਰੇ ਢਾਂਚੇ ਨੂੰ ਡਿਸਕਸ ਕਰੀਏ ਤਾਂ ਤੁਹਾਡੇ ਸਾਹਮਣੇ ਆਏ ਵੀ ਇੱਥੇ ਸਾਡੇ ਕੱਲ 3 ਕਾਨੂੰਨ ਜਿਹੜੇ ਆ ਉਹਨਾਂ ਦਾ ਮਸਲਾ ਬਣਿਆ। ਪੰਜਾਬ ਦੀ ਅਸੈਂਬਲੀ ਦੇ ਵਿੱਚ ਇੱਕ ਤਾਂ ਕਾਨੂੰਨ ਇਹ ਬਣਿਆ ਕਿ ਡੀਜੀਪੀ ਹੁਣ ਅੱਗੇ ਤੋਂ ਪੰਜਾਬ ਦੀ ਸਰਕਾਰ, ਪੰਜਾਬ ਆਪ ਹੀ ਲਾਇਆ ਕਰੂ। ਅੱਗੇ ਪਹਿਲਾਂ ਕੇਂਦਰ ਤੋਂ ਲੱਗਦਾ ਸੀ ਡੀਜੀਪੀ। ਦੂਜਾ ਹੈਗਾ ਵੀ ਜਿਹੜਾ ਵਾਈਸ ਚਾਂਸਲਰ ਹੁੰਦੇ ਆ ਯੂਨੀਵਰਸਿਟੀਆਂ ਦੇ, ਉਹਨਾਂ ਦਾ ਚਾਂਸਲਰ ਅੱਗੇ ਗਵਰਨਰ ਹੁੰਦਾ ਸੀਗਾ। ਹੁਣ ਨਵਾਂ ਕਾਨੂੰਨ ਬਣਾਇਆ ਬਈ ਜੀ ਹੁਣ ਚਾਂਸਲਰ ਜਿਹੜਾ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਹੋਇਆ। ਚਲੋ ਤੀਜਾ ਜਿਹੜਾ ਪੰਗਾ ਬਈ ਇੱਕ ਸਾਡੀ ਕੌਮ ਦਾ, ਜਦੋਂ ਅੰਗਰੇਜ਼ਾਂ ਵੇਲੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਗੁਰਦੁਆਰਾ ਐਕਟ ਬਣਿਆ, ਆਲ ਇੰਡੀਆ ਗੁਰਦੁਆਰਾ ਐਕਟ 1925। ਉਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ।
ਤੇ ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਹੈ ਉਹ ਸਿੱਖਾਂ ਨੇ ਇਸ ਤਰੀਕੇ ਨਾਲ ਮੰਗਿਆ ਨਹੀਂ ਸੀ। ਉਹ ਜੋ ਉਸ ਮੌਕੇ ਅੰਗਰੇਜ਼ਾਂ ਨੂੰ ਠੀਕ ਲੱਗਿਆ ਜਾਂ ਸਾਡੇ ਕੁਝ ਆਗੂਆਂ ਨੂੰ ਠੀਕ ਲੱਗਿਆ, ਜਿਹੜੇ ਇਹਦਾ ਵਿਰੋਧ ਕਰਦੇ ਸੀ ਉਹਨਾਂ ਦੀਆਂ ਦਲੀਲਾਂ ਬੜੀਆਂ ਪਾਏਦਾਰ ਨੇ। ਅੱਜ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਆ ਕਿ ਉਹ ਕਿਉਂ ਵਿਰੋਧ ਕਰਦੇ ਸੀ ਇਸ ਐਕਟ ਦਾ। ਵੋਟਾਂ ਰਾਹੀਂ ਸਿਸਟਮ ਜਿਹੜਾ ਸੀਗਾ ਵੀ ਸਿਲੈਕਸ਼ਨ ਤੇ ਇਲੈਕਸ਼ਨ ਦਾ ਕੀ ਫਰਕ ਹੈ, ਸਾਰੀਆਂ ਗੱਲਾਂ ਹੁਣ ਚੱਲ ਪਈਆਂ। ਖੈਰ ਗੱਲ ਇਹ ਹੈ ਵੀ ਉਸ ਮੌਕੇ ਜਦੋਂ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਚੱਲੀ, ਮਹੰਤਾਂ ਤੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਦਾ ਜਿਹੜਾ ਸੰਘਰਸ਼ ਚੱਲਿਆ, ਉਹਨੇ ਗੋਰਿਆਂ ਨੂੰ, ਅੰਗਰੇਜ਼ਾਂ ਨੂੰ ਆਊਟਸਾਈਡਰ ਹੋਣ ਦੇ ਨਾਤੇ ਬੜੀ ਜਲਦੀ ਉਹਨਾਂ ਨੂੰ ਸਮਝ ਲੱਗ ਗਈ ਕਿ ਅਸਲ ਵਿੱਚ ਖਾਲਸਾ ਪੰਥ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੀ ਸਿਵਲਾਈਜੇਸ਼ਨ ਨੂੰ ਬਚਾਉਣਾ ਚਾਹੁੰਦਾ ਤੇ ਹਿੰਦੂ ਇਹਨੂੰ ਹੜੱਪਣਾ ਚਾਹੁੰਦਾ। ਹਿੰਦੂ ਜਿਹੜਾ ਹੈ ਉਹ ਗੁਰੂ ਸਾਹਿਬਾਨ ਨੂੰ ਹਿੰਦੂ ਦਰਸਾ ਕੇ, ਸਿੱਖਾਂ ਨੂੰ ਹਿੰਦੂਆਂ ਦੇ ਨਾਲ ਜੋੜ ਕੇ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦਰਸਾ ਕੇ ਜੋ ਕੁਝ ਕਰਨਾ ਚਾਹੁੰਦਾ ਵੀ ਸਿੱਖ ਆਪਦਾ ਧਰਮ ਬਚਾਉਣਾ ਚਾਹੁੰਦੇ ਆ, ਇਹ ਗੱਲ ਉਹਨਾਂ ਨੇ ਮਹਿਸੂਸ ਕਰ ਲਈ। ਔਰ ਜਿਹੜਾ ਮਿਸਟਰ ਡੀ ਪੈਟਰੀ ਆ, CID ਪ੍ਰਮੁੱਖ ਪੰਜਾਬ ਦਾ, ਉਹਨੇ ਵੀ ਇਹ ਗੱਲ ਲਿਖੀ ਆ। ਤੇ ਜਿਹੜਾ ਮਿਸਟਰ ਕਨਿੰਗਮ ਆ, ਮਿਸਟਰ ਮਕਾਲਫ ਆ, ਜਾਂ ਹੋਰ ਜਿੰਨੇ ਲੋਕ ਸੀ, ਸਭ ਨੇ ਇਹ ਗੱਲ ਨੂੰ ਮੰਨਿਆ ਕਿ ਸਿੱਖ ਹਿੰਦੂ ਨਹੀਂ ਹੈਗੇ, ਪਰ ਜਿਹੜਾ ਹਿੰਦੂਇਜ਼ਮ ਆ ਉਹ ਸਿੱਖੀ ਨੂੰ ਹੜੱਪਣ ਨੂੰ ਫਿਰਦਾ। ਜਿਵੇਂ ਅਜਗਰ ਹੁੰਦਾ ਨਾ, ਅਜਗਰ ਹੌਲੀ ਹੌਲੀ ਜੰਗਲ ਦੇ ਵਿੱਚ ਵੱਡੇ ਵੱਡੇ ਜਾਨਵਰਾਂ ਨੂੰ, ਪੂਰਿਆਂ ਨੂੰ ਹੜੱਪ ਜਾਂਦਾ, ਉਵੇਂ ਹਿੰਦੂਇਜ਼ਮ ਦਾ ਸੁਭਾਅ ਆ। ਤੇ ਇਸ ਕਰਕੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੀ ਧਰਮ ਦੀ ਰਾਖੀ ਹੋਣੀ ਚਾਹੀਦੀ ਹੈ। ਉਹਨਾਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਕੱਢਤਾ, ਜਿਹਦੇ ਰਾਹੀਂ ਉਹਨਾਂ ਨੂੰ ਜੋ ਠੀਕ ਲੱਗਿਆ ਕਿ ਇਸ ਤਰੀਕੇ ਨਾਲ ਤੁਹਾਡਾ ਧਰਮ, ਤੁਹਾਡੀਆਂ ਧਾਰਮਿਕ ਸੰਸਥਾਵਾਂ ਕਾਨੂੰਨ ਦੇ ਅਨੁਸਾਰ ਬਚ ਰਹਿਣਗੀ। ਤੇ ਸਿੱਖਾਂ ਨੇ ਉਦੋਂ ਬਹੁਤ ਸਾਰੇ ਗੁਰਧਾਮ ਆਜ਼ਾਦ ਕਰਾ ਲਏ। ਤੇ ਜਦੋਂ ਸਿੱਖ ਹੋਰ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਾ ਰਹੇ ਸੀ ਤਾਂ ਗਾਂਧੀ ਨੇ ਬੜੀ ਕਮੀਨਗੀ ਦੇ ਨਾਲ ਚਾਲ ਚੱਲੀ, ਇਹਨਾਂ ਨੂੰ ਤਾਰ ਭੇਜਦੀ ਵੀ ਹੋਰ ਗੁਰਦੁਆਰੇ ਆਜ਼ਾਦ ਨਾ ਕਰਾਓ, ਗੁਰਦੁਆਰਾ ਸੁਧਾਰ ਲਹਿਰ ਇੱਥੇ ਬੰਦ ਕਰ ਦਿਓ, ਹੁਣ ਆਪਾਂ ਹਿੰਦੁਸਤਾਨ ਰੂਪੀ ਗੁਰਦੁਆਰਾ ਆਜ਼ਾਦ ਕਰਾਉਣਾ ਕਹਿੰਦਾ। ਤੇ ਆਪਾਂ ਗੁਰਦੁਆਰੇ ਜਦੋਂ ਅੰਗਰੇਜ਼ ਚਲੇ ਗਏ, ਫਿਰ ਆਪਣੇ ਕੋਲ ਹੀ ਆ ਸਾਰੇ ਗੁਰਦੁਆਰੇ, ਆਪਾਂ ਫਿਰ ਇਸ ਚੱਕਰ ਚੋਂ ਨਿਕਲੋ। ਤੇ ਜਿਹੜੇ ਕਰਤਾਰ ਸਿੰਘ ਝੱਬਰ ਵਰਗੇ ਸੀ, ਉਹ ਸਿਆਣੇ ਸੀ, ਉਹ ਕਹਿਣ ਲੱਗੇ ਵੀ ਪਹਿਲੀ ਗੱਲ ਤਾਂ ਮੈਨੂੰ ਯਕੀਨ ਹੀ ਨਹੀਂ ਵੀ ਅੰਗਰੇਜ਼ ਚੱਲੇ ਆ ਸਾਲ ਦੇ ਐਂਡ ਤੇ, ਪਰ ਜੇ ਚਲੇ ਵੀ ਗਏ ਤਾਂ ਫਿਰ ਸਾਡੇ ਲਈ ਕੰਮ ਔਖਾ ਹੋ ਜੂ, ਕਿਉਂਕਿ ਹੁਣ ਜਿਨ੍ਹਾਂ ਗੋਰਿਆਂ ਦੇ ਰਾਜ ਦੇ ਵਿੱਚ ਆਪਾਂ ਇਹ ਗੁਰਦੁਆਰੇ ਆਜ਼ਾਦ ਕਰਾਉਨੇ ਆ, ਗੋਰਿਆਂ ਦਾ ਸਾਡੇ ਨਾਲ ਧਾਰਮਿਕ ਕੋਈ ਟਕਰਾਅ ਨਹੀਂ ਹੈ, ਇਸ ਕਰਕੇ ਉਹ ਸਾਨੂੰ ਨਹੀਂ ਰੋਕਦੇ। ਪਰ ਜਦੋਂ ਅੰਗਰੇਜ਼ ਚਲਾ ਗਿਆ ਤਾਂ ਬਹੁ ਗਿਣਤੀ ਹਿੰਦੂਆਂ ਨੇ ਸਾਡੇ ਨਾਲ ਵੈਰ ਪਾ ਲੈਣਾ ਤੇ ਸਾਨੂੰ ਗੁਰਦੁਆਰੇ ਆਜ਼ਾਦ ਨਹੀਂ ਕਰਨੇ। ਸੋ ਇਸ ਕਰਕੇ ਜਿੰਨੇ ਗੁਰਦੁਆਰੇ ਆਜ਼ਾਦ ਹੋ ਸਕਦੇ ਆ ਉਹ ਕਰਵਾ ਲਈਏ। ਤੇ 1947 ਤੋਂ ਬਾਅਦ 1962 ਦੇ ਵਿੱਚ ਜਿਹੜਾ ਇੱਥੇ ਗੁਰਦੁਆਰਾ ਪੌਂਠਾ ਸਾਹਿਬ ਵਾਲਾ, ਉਹ ਆਜ਼ਾਦ ਕਰਾਉਣਾ ਚਾਹਿਆ ਸੀ ਮਹੰਤਾਂ ਤੋਂ। ਤੇ ਹਿੰਦੂਇਜ਼ਮ ਨੇ ਇੱਥੇ ਇੱਕ ਪੁਲਿਸ ਅਫਸਰ ਦੀ ਡਿਊਟੀ ਲਾਤੀ, ਜਿਹਨੇ ਬੜੀ ਬੇਕਿਰਕੀ ਦੇ ਨਾਲ ਉੱਥੇ ਦਰਜਨ ਦੇ ਕਰੀਬ ਸਿੱਖ ਜਿਹੜੇ ਆ ਕਤਲ ਕੀਤੇ ਸੀਗੇ ਕਿ ਅਸੀਂ ਨੇ ਤੁਹਾਨੂੰ ਗੁਰਦੁਆਰੇ 'ਚ ਵੜਨ ਦੇਣਾ। ਇਹ ਇਸ ਮੁਲਕ ਦੇ ਵਿੱਚ ਸਿੱਖਾਂ ਨੇ ਖੱਟਿਆ, ਸਿੱਖਾਂ ਦੇ ਅਕਾਲ ਤਖਤ ਨੂੰ ਢਹਿ ਢੇਰੀ ਕੀਤਾ ਗਿਆ, ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਗਏ। ਅੱਜ ਤਿੱਕਰ ਜਿਹੜੇ ਕਹਿੰਦੇ ਕਹਾਉਂਦੇ ਹਿੰਦੂ ਨੇ, ਇਹਨਾਂ ਤੋਂ ਇਸ ਗੱਲ ਦਾ ਜਵਾਬ ਨਹੀਂ ਦੇ ਹੋਇਆ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਉੱਤੇ ਤੁਸੀਂ ਹਮਲੇ ਕੀਤੇ ਨੇ ਦਿੱਲੀ ਦੇ ਵਿੱਚ ਇੰਦਰਾ ਦੇ ਮਾਰਨ ਤੋਂ ਬਾਅਦ, ਜਾਂ ਜਿਹੜੇ ਤੁਸੀਂ ਗਲਾਂ 'ਚ ਟਾਇਰ ਪਾਏ ਆ, ਜਾਂ ਤੁਸੀਂ ਉੱਥੇ ਬੇਪੱਤ ਕੀਤਾ ਸਿੱਖਾਂ ਦੀਆਂ ਬੱਚੀਆਂ ਨੂੰ, ਬੇਟੀਆਂ ਨੂੰ, ਵੀ ਉਹਨਾਂ ਦਾ ਦੋਸ਼ ਕੀ ਸੀ? ਸਿਰਫ ਸਿੱਖ ਹੋਣਾ ਦੋਸ਼ ਹੈ। ਤੇ ਫਿਰ 1984 ਤੋਂ ਬਾਅਦ ਭਕਾਈ ਮਾਰਦੇ ਰਹੇ ਕਿ ਚਾਹੇ ਜੀ ਜਿੰਨਾ ਮਰਜ਼ੀ ਗੋਲਾਬਾਰੀ ਹੋਗੀ, ਪਰ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਨਹੀਂ ਅਟੈਕ ਕੀਤਾ, ਦਰਬਾਰ ਸਾਹਿਬ ਤੇ ਨਹੀਂ ਗੋਲੀ ਚਲਾਈ। ਲੋਕਾਂ ਨੇ ਫੋਟੋਆਂ ਖਿੱਚ ਕੇ ਦਿਖਾਤੀਆਂ ਵੀ ਆਹ ਦੇਖ ਲਓ। ਫਿਰ ਕਹਿਣਗੇ ਜੀ ਸੰਤ ਭਿੰਡਰਾਂ ਵਾਲੇ ਤੇ ਹੋਰ ਜੁਝਾਰੂ ਜਿਹੜੇ ਆ ਬੜੇ, ਉਹ ਤਾਂ ਡਰਪੋਕ ਸੀਗੇ, ਉਹ ਤਾਂ ਐ ਸੀ, ਉਹ ਦਰਬਾਰ ਸਾਹਿਬ 'ਚ ਬਹਿ ਗਏ, ਨਹੀਂ ਤਾਂ ਜੇ ਬਾਹਰ ਲੜਦੇ ਜੀ ਉਹ ਐ ਤੇ ਉਹ, ਉਹਦਾ ਵੀ ਸੰਗਤਾਂ ਨੇ ਜਵਾਬ ਦੇ ਦਿੱਤਾ। ਪਰ ਹੁਣ ਅੱਜ ਦੀ ਤਰੀਕ ਵਿੱਚ ਹਰੇਕ ਪੁੱਛਦਾ ਵੀ ਸਾਨੂੰ ਇਹ ਤਾਂ ਦੱਸੋ ਵੀ ਸੰਤ ਭਿੰਡਰਾਂ ਵਾਲਿਆਂ ਦਾ ਤੇ ਹੋਰ ਜੁਝਾਰੂਆਂ ਦਾ ਦੋਸ਼ ਕਸੂਰ ਕੀ ਸੀ? ਕਿਉਂਕਿ ਸਾਰੇ ਜੀਵਨ ਦੇ ਵਿੱਚ ਜਾਂ ਜਦੋਂ ਤੋਂ ਟਕਸਾਲ ਦੇ ਮੁਖੀ ਬਣੇ ਆ
1984 तक एक भी मुकदमा संत भिंडरा वालियां दे खिलाफ दर्ज नहीं सी, एक भी FIR च उन्हां दा नाम नहीं सी। ते ਜਿਹੜੇ ਬੰਦੇ ਤੁਸੀਂ ਇੱਥੇ ਜਿਨ੍ਹਾਂ ਨੂੰ ਕਤਲ ਕੀਤਾ ਉਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਸੀ, ਫਿਰ ਮਾਰੇ ਕਾਹਤੋਂ ਬੰਦੇ, ਕਾਹਤੋਂ ਮਾਰੇ, ਇਹ ਕੋਈ ਗੱਲ। ਤੇ ਜਿਨ੍ਹਾਂ ਨੂੰ ਦਿੱਲੀ 'ਚ ਮਾਰਿਆ ਉਹਨਾਂ ਦਾ ਕੀ ਦੋਸ਼? ਬੇਦੋਸ਼ੇ ਸਿੱਖਾਂ ਦਾ ਕਤਲੇਆਮ ਤੁਸੀਂ ਕਰੋ ਤੇ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਤੁਸੀਂ ਕਰੋ ਤੇ ਸਾਡੇ 25-30 ਹਜ਼ਾਰ ਬੇਦੋਸ਼ੇ ਸਿੱਖਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਤੁਸੀਂ ਮਾਰੋ ਤੇ ਉੱਪਰੋਂ ਸੱਚੇ ਨਹੀਂ ਤੁਸੀਂ। ਇਹ ਜਿਹੜੀ ਛਲ ਕਪਟ ਵਾਲੀ ਠੱਗੀ ਠੋਈ ਵਾਲੀ ਨੀਤੀ ਹੈ ਨਾ ਹਿੰਦੂ ਦੀ, ਕਿ ਜ਼ੁਲਮ ਵੀ ਟਿਕਾ ਕੇ ਕਰਨਾ ਤੇ ਉੱਤੇ ਬੈਠੇ ਹੀ ਰਿੰਗੀ ਜਾਂਦੇ ਆ। ਸਾਡੇ ਮਾਲਵੇ ਦੇ ਪਿੰਡਾਂ ਦੇ ਵਿੱਚ ਇੱਕ ਬੋਲੀ ਪਾਈ ਜਾਂਦੀ ਆ ਤੇ ਬਾਣੀਏ ਨੇ ਜੱਟ ਢਾ ਲਿਆ ਉੱਤੇ ਬੈਠੇ ਦਾ ਕਾਲਜਾ ਧੜ ਕੇ, ਉਹ ਕੰਮ ਹੁਣ ਵੀ ਇਸ ਵੇਲੇ ਵੀ ਇਹਨਾਂ ਦੇ ਬਹੁਤ ਵੱਡੇ ਪੱਧਰ ਤੇ ਹੋਸ਼ ਉੱਡੇ ਪਏ ਨੇ ਵੀ ਸਾਡੇ ਜਿਹੜੇ ਹੈਗੇ ਆ ਟਾਰਗੇਟਿੰਗ ਕਿਲਿੰਗ ਦਾ ਸ਼ਿਕਾਰ ਬਣ ਰਹੇ ਸਿੱਖ, ਉਹ 5, 50, 15 ਜਿੰਨੇ ਕੁ ਸਾਤੋਂ ਹੋਣਗੇ ਪਰ ਬਾਅਦ ਵਿੱਚ ਸਿੱਖਾਂ ਨੇ ਜਿਹੜਾ ਪ੍ਰਤੀਕਿਰਿਆ ਕਰਨੀ ਆ ਉਦੋਂ ਕੀ ਕਰਾਂਗੇ? ਉੱਤੇ ਬੈਠੇ ਦਾ ਕਾਲਜਾ ਧੜ ਕੇ ਉਹ ਕੰਮ ਹੋਇਆ ਪਿਆ। ਤੋ ਜਿਹੜਾ ਕੱਲ ਇਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਦੇ ਵਿੱਚੋਂ ਜਿਹੜਾ ਗੁਰਬਾਣੀ ਦੇ ਰਿਲੇ ਵਾਲਾ ਪੰਗਾ ਪਿਆ ਹੋਇਆ, ਉਹ ਠੀਕ ਆ ਕਿ ਬਾਦਲ ਕਿਆਂ ਨੇ ਗੰਦ ਪਾਇਆ ਤੇ ਬਾਦਲ ਕਿਆਂ ਨੂੰ ਚਾਹੀਦਾ ਸੀ ਕਿ ਆਪਦੇ ਹੀ ਮੈਨੀਫੈਸਟੋ ਜਿਹੜਾ 2004 ਚ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਆ ਉਹ ਚ ਲਿਖਿਆ ਸੀ ਇਹਨਾਂ ਨੇ ਕਿ ਜਿਹੜਾ ਹੈਗਾ ਆਪਦਾ ਚੈਨਲ ਲਾਊਗੀ ਸ਼੍ਰੋਮਣੀ ਕਮੇਟੀ, ਪਰ ਬਾਦਲ ਦਲ ਨੇ ਬਾਦਲ ਪਰਿਵਾਰ ਨੂੰ ਆਪਦੇ ਨਜ਼ਦੀਕੀਆਂ ਨੂੰ ਜਿਹੜਾ ਮਾਇਕ ਲਾਭ ਦਿਵਾਉਣ ਦੇ ਲਈ ਉਹ ਗੁਰਬਾਣੀ ਪ੍ਰਸਾਰਣ ਜਿਹੜਾ ਸੀ ਉਹ PTC ਚੈਨਲ ਨੂੰ ਦੇਈ ਰੱਖਿਆ। ਸਾਰੇ ਉਹਦਾ ਵਿਰੋਧ ਕਰਦੇ ਰਹੇ ਆ, ਕਰਨਾ ਵੀ ਬਣਦਾ, ਪਰ ਆਹ ਜਿਹੜਾ ਕੰਮ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਇਹ ਕਿਸੇ ਨੇ ਨਹੀਂ ਸੀ ਚਾਹਿਆ, ਇਹ ਕਿਸੇ ਨੇ ਨਹੀਂ ਸੀ ਮੰਗਿਆ। ਭਗਵੰਤ ਮਾਨ ਦੀ ਸਰਕਾਰ ਨੇ ਕੱਲ ਅਸੈਂਬਲੀ 'ਚ ਇਹ ਬਿੱਲ ਲੈ ਕੇ ਆਂਦਾ ਬਈ ਅਸੀਂ ਜੀ ਇਹ ਸੋਧ ਬਿੱਲ ਆ ਜੀ ਗੁਰਦੁਆਰਾ ਐਕਟ ਦੇ ਵਿੱਚ। ਹੁਣ ਜਦੋਂ ਇੱਥੇ ਚੱਲੀ ਆਉਂਦੀ ਆ ਰਵਾਇਤ, ਚਾਹੇ ਉਹ ਨਹਿਰੂ ਲਿਆਕਤ ਸਿੰਘ ਜਿਹੜਾ ਉਦੋਂ ਮਾਸਟਰ ਤਾਰਾ ਸਿੰਘ ਦਾ ਹੋਇਆ ਨਹਿਰੂ ਨਾਲ ਪੈਕਟ, ਉਦੋਂ ਪਹਿਲਾਂ ਇੱਕ ਸਿੱਖ ਲੀਡਰਾਂ ਦਾ ਜਿਹੜਾ ਲਿਆਕਤ ਖਾਨ ਸ਼ਾਇਦ ਸੀਗਾ ਉਹਦਾ ਨਾਂ, 1947 ਤੋਂ ਪਹਿਲਾਂ ਵੀ ਇੱਕ ਪੰਜਾਬ ਦੇ ਵਿੱਚ ਪੈਕਟ ਹੋ ਚੁੱਕਿਆ। ਅੰਗਰੇਜ਼ਾਂ ਵਾਲਾ 1925 ਵਾਲਾ ਐਕਟ ਵਾ, ਉਹਦੇ ਰੋਸ਼ਨੀ ਵਿੱਚ ਇਹ ਜਿਹੜੇ ਪੈਕਟ ਹੋਏ ਨੇ ਕਾਨੂੰਨ ਦੇ ਹਿਸਾਬ ਨਾਲ ਕਿ ਸਿੱਖਾਂ ਦੀ ਮਰਜ਼ੀ ਬਗੈਰ ਕੋਈ ਅਮੈਂਡਮੈਂਟ ਨਹੀਂ ਹੋਈ। ਜਾਣੀ ਕਿ ਜੇਕਰ ਆਲ ਇੰਡੀਆ ਗੁਰਦੁਆਰਾ ਐਕਟ ਦੇ ਵਿੱਚ ਪਹਿਲੋਂ ਤਾਂ ਇਹ ਗੱਲ ਆ ਵੀ ਆਲ ਇੰਡੀਆ ਗੁਰਦੁਆਰਾ ਐਕਟ ਅਸੀਂ ਮੰਗਦੇ ਹਾਂ, ਚਲੋ ਉਹ ਤਾਂ ਨਹੀਂ ਮਿਲਿਆ, ਪਰ ਜਿਹੜਾ ਇਹ ਬਣਿਆ ਹੋਇਆ ਸੀ 1925 ਵਾਲਾ ਐਕਟ, ਇਹਦੇ ਵਿੱਚ ਜੇ ਕੋਈ ਸੋਧ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਪਾਸ ਹੋਣ ਤੋਂ ਬਾਅਦ ਉਹ ਦਿੱਲੀ ਪਾਰਲੀਮੈਂਟ 'ਚ ਜਾਂਦਾ, ਉੱਥੇ ਪਾਰਲੀਮੈਂਟ 'ਚ ਫਿਰ ਪਾਸ ਹੁੰਦਾ। ਪਾਰਲੀਮੈਂਟ ਵਾਲੇ ਆਪਦੀ ਮਰਜ਼ੀ ਨਾਲ ਨਹੀਂ ਪਾਸ ਕਰ ਸਕਦੇ ਤੇ ਪਾਰਲੀਮੈਂਟ ਵਿੱਚ ਉਹੀ ਜਾਣਾ ਜਿਹੜਾ ਪਹਿਲਾਂ ਅਸੈਂਬਲੀ 'ਚ ਇੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਹੋਣਾ ਜਨਰਲ ਇਜਲਾਸ ਵਿੱਚ ਪਾਸ, ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਪਾਸ ਉਹ ਹੋਣਾ ਜਿਹੜਾ ਪੰਥ ਨੂੰ ਪ੍ਰਵਾਨ ਹੋ। ਨਹੀਂ ਤਾਂ ਸਿੱਖ ਰਹਿਤ ਮਰਿਆਦਾ ਦੇ ਹੁਣ ਨੂੰ ਪਰਖੱਚੇ ਨਾ ਉੱਡ ਜਾਂਦੇ। ਪਰ ਨਹੀਂ, ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਛੱਡ ਕੇ ਬਾਦਲ ਦਲ ਨੇ ਜੇ PTC ਨੂੰ ਚੈਨਲ ਦੇਣ ਤੋਂ ਨਾ ਨਹੀਂ ਕੀਤੀ ਜਾਂ ਹੋਰ ਜਿਹੜੀਆਂ ਗੜਬੜਾਂ ਨੇ ਇਹਦੇ ਵਿੱਚੋਂ ਰਾਹ ਮਿਲ ਗਿਆ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ। ਕੱਲ ਉਹਨਾਂ ਨੇ ਇਹ ਇੱਥੇ ਬਿੱਲ ਪਾਸ ਕੀਤਾ। ਹੁਣ ਇੱਕ ਗੱਲ ਤਾਂ ਪੱਕੀ ਆ ਕਿ ਚਾਹੇ ਉਹ DGP ਪੰਜਾਬ ਦੇ ਸੂਬੇਦਾਰ ਨੂੰ ਮੁੱਖ ਮੰਤਰੀ ਨੂੰ ਲਾਉਣ ਦਾ ਬਿੱਲ ਆ, ਜਾਂ ਉਹ ਚਾਂਸਲਰ ਮੁੱਖ ਮੰਤਰੀ ਨੂੰ ਬਣਾਉਣ ਦਾ ਬਿੱਲ ਆ, ਜਾਂ ਇਹ ਜਿਹੜਾ ਗੁਰਬਾਣੀ ਪ੍ਰਸਾਰਣ ਵਾਲਾ ਬਿੱਲ ਆ, ਇਹ ਜਾਣੇ ਆ ਗਵਰਨਰ ਕੋਲੇ। ਗਵਰਨਰ ਨੇ ਮਨਜ਼ੂਰੀ ਨਹੀਂ ਦੇਣੀ, ਫਿਰ ਇਹ ਸਿਸਟਮ ਦੇ ਵਿੱਚ ਗਰਾਰੀ ਫਸ ਜਾਣੀ ਆ। ਚੇਤੇ ਕਰੋ 2004 ਦੇ ਵਿੱਚ ਏਦਾਂ ਹੀ ਸਰਬਸੰਮਤੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਉਦੋਂ ਪਹਿਲਾਂ ਦੇ ਸਾਰੇ ਦਰਿਆਈ ਪਾਣੀਆਂ ਵਾਲੇ ਸਮਝੌਤੇ ਰੱਦ ਕਰਨ ਦਾ ਕਾਨੂੰਨ ਪਾਸ ਕਰਨ ਦਾ ਇੱਕ ਇੱਥੇ ਸ਼ੋਸ਼ਾ ਖੇਡਿਆ ਸੀ। ਲੋਕ ਬੜੇ ਖੁਸ਼ ਹੋਏ ਵੀ ਇਹ ਤਾਂ ਬੜਾ ਵਧੀਆ ਕੰਮ ਹੋ ਗਿਆ, ਸਾਰੇ ਕਾਨੂੰਨ ਰੱਦ ਹੋ ਗਏ। ਫਿਰ ਉਹ ਗਵਰਨਰ ਕੋਲੇ, ਗਵਰਨਰ ਤੋਂ ਰਾਸ਼ਟਰਪਤੀ ਕੋਲੇ ਕਾਨੂੰਨ ਚਲਾ ਗਿਆ, ਉਹਦੇ ਬਾਰੇ ਰਾਏ ਮੰਗੀ ਗਈ ਸੁਪਰੀਮ ਕੋਰਟ ਤੋਂ ਤੇ ਮਾਮਲਾ ਫਿਰ ਉੱਥੇ ਘੁੰਮ ਕੇ ਆ ਗਿਆ। ਪਰ ਇੱਕ ਵਾਰੀ ਬੱਲੇ ਬੱਲੇ ਕਰਾ ਲਈ ਉਹਨੇ, ਉਵੇਂ ਹੁਣ ਭਗਵੰਤ ਮਾਨ ਬੱਲੇ ਬੱਲੇ ਕਰਵਾ ਲੂਗਾ। ਪਰ ਇਹ ਉੱਥੇ ਖੜਨੇ ਨਹੀਂ ਹੈਗੇ, ਕਿਉਂਕਿ ਉੱਥੇ ਜਿਹੜਾ ਬਣਿਆ ਹੋਇਆ ਸਿਸਟਮ ਕਿ ਪਹਿਲਾਂ ਜਨਰਲ ਇਜਲਾਸ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈ ਉਹ ਕਰੂਗਾ, ਫਿਰ ਉਸ ਤੋਂ ਬਾਅਦ ਕੋਈ ਗੱਲ ਬਣੂਗੀ।
ਉਸ ਪਾਸੇ ਤਾਂ ਗੱਲ ਜਾਂਦੀ ਦਿਖਦੀ ਨਹੀਂ ਕੋਈ ਪਾਰਲੀਮੈਂਟ ਵਾਲੇ ਪਾਸੇ। ਸੋ ਇਸ ਕਰਕੇ ਕੋਈ ਬਹੁਤੀ ਆਸ ਤਾਂ ਹੈ ਨਹੀਂ। ਪਰ ਮੰਨ ਲਓ ਇੱਕ ਸਕਿੰਟ ਲਈ ਕਿ ਹੁਣ ਹਿੰਦੂ ਕੱਟੜਵਾਦ ਉਸ ਨਹਿਰੂ ਤਾਰਾ ਸਿੰਘ ਪੈਕਟ ਨੂੰ ਵੀ ਵੀਟੋ ਕਰ ਜਾਵੇ, ਇਹ ਸਾਰੀ ਖੇਡ ਜਿਹੜੀ ਆ ਦੂਜੇ ਪਾਸੇ ਨੂੰ ਚਲੀ ਜਾਵੇ, ਫਿਰ ਕੀ ਹੋਊਗਾ? ਫਿਰ ਇਹਦੇ ਭਗਵੰਤ ਮਾਨ ਦੇ ਇਸ ਐਕਟ ਦੇ ਖਿਲਾਫ, ਆਮ ਆਦਮੀ ਪਾਰਟੀ ਦੇ ਇਸ ਐਕਟ ਦੇ ਖਿਲਾਫ ਕਿ ਤੁਸੀਂ ਗੁਰਧਾਮਾਂ ਦੇ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਕੀਤੀ ਹੈ, ਸਿੱਖ ਮਨਾਂ ਦੇ ਵਿੱਚ ਰੋਸ ਵਧੂਗਾ ਤੇ ਉਹ ਸਿੱਖ ਜਿਹੜੇ ਬਾਦਲਕਿਆਂ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਦੀ ਇੰਨੀ ਸਪੋਰਟ ਕਰ ਬੈਠੇ ਆ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਦੀ ਸਜ਼ਾ ਦੇਣੀ ਆ, ਤੇ ਫਿਰ ਬਾਦਲਕਿਆਂ ਨੂੰ ਫਿਰ ਰੰਗ ਭਾਗ ਲੱਗ ਜਾਣਗੇ ਜਾਂ ਕੋਈ ਹੋਰ ਨਵੀਂ ਧਿਰ ਆ ਜਾਊਗੀ ਸੱਤਾ ਵਿੱਚ। ਆਮ ਆਦਮੀ ਪਾਰਟੀ ਦਾ ਤਾਂ ਬੇੜਾ ਗਰਕ ਹੋਏਗਾ ਨਾ। ਤੇ ਨਤੀਜਾ ਕੀ ਨਿਕਲੂਗਾ ਕਿ ਜਿਹੜਾ ਇਹ ਰਾਹ ਖੋਲ ਬੈਠੇ ਆ ਕਿ ਪੰਜਾਬ ਦੀ ਅਸੈਂਬਲੀ ਦੇ ਵਿੱਚ ਅਮੈਂਡਮੈਂਟ ਹੋ ਸਕਦੀਆਂ ਨੇ, ਉਹਦਾ ਫਿਰ ਲਾਹਾ ਕੋਈ ਹੋਰ ਲਊਗਾ। ਸੋ ਕਾਨੂੰਨ ਜਿਹੜਾ ਹੈ ਉਹਦੀ ਬੇਅਦਬੀ ਬੇਕਦਰੀ ਕਰਕੇ ਸਿੱਖਾਂ ਨੂੰ 100 ਸਾਲ ਪਹਿਲਾਂ ਜੋ ਕੁਝ ਹਾਸਲ ਹੋਇਆ ਉਹ ਖੋਹ ਕੇ ਜਿਹੜਾ ਇਹ ਗੁਰਦੁਆਰਾ ਪ੍ਰਬੰਧ ਵਿੱਚ ਦਖਲਅੰਦਾਜ਼ੀ ਦਾ ਰਾਹ ਖੋਲਿਆ ਜਾ ਰਿਹਾ, ਇਹਦਾ ਲਾਹਾ ਇਹਨਾਂ ਨੂੰ ਮਿਲੇ ਜਾਂ ਨਾ ਮਿਲੇ ਆਮ ਆਦਮੀ ਪਾਰਟੀ ਵਾਲਿਆਂ ਨੂੰ, ਪਰ ਇਹਦਾ ਆਉਣ ਵਾਲੇ ਸਮੇਂ 'ਚ ਹੋਰ ਜ਼ਰੂਰ ਜਿਹੜੇ ਸੱਤਾ ਚਾਹੁੰਣਗੇ ਲਾਹਾ ਲੈਣਗੇ। ਤੇ ਕੀ ਪਤਾ ਕੌਣ ਫਾਇਦੇ ਲਈ ਤੇ ਕੌਣ ਪੰਥ ਦੇ ਨੁਕਸਾਨ ਲਈ ਇਸ ਚੀਜ਼ ਦਾ ਵਰਤੋਂ ਕਰਦਾ। ਸੋ ਸਾਡੇ ਲਈ ਤਾਂ ਇਹ ਗੱਲ ਗਲਤ ਹੀ ਗਲਤ ਹੈ। ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੇ ਇਸ ਸਿਸਟਮ ਦੇ ਅੰਦਰ ਜਿੰਨਾ ਟਾਈਮ ਹੈਗੇ ਆ ਉਹਦੇ ਹਮਾਇਤੀ ਸੀਗੇ, ਪਰ ਜਿਹੜਾ ਕੁਝ ਆ ਹੋਣ ਲੱਗ ਗਿਆ ਇਹ ਤਾਂ ਬਿਲਕੁਲ ਹੀ ਗਲਤ ਹੈ। ਸੋ ਸਿੱਖਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਆ ਕਿ ਇਸ ਮੁਲਕ ਦੇ ਵਿੱਚ ਜਿਹੜਾ ਵੀ ਉੱਠਦਾ ਉੱਠ ਕੇ ਸਾਡੀ ਪੱਗ ਨੂੰ ਹੱਥ ਪਾਉਂਦਾ। ਭਗਵੰਤ ਮਾਨ ਹੁਣਾਂ ਨੇ ਵੀ ਕਸਰ ਨਹੀਂ ਛੱਡੀ। ਹੁਣ ਜਿਹੜੇ ਬਾਦਲ ਵਾਲੇ ਜਥੇਦਾਰ ਨੇ ਉਹ ਤਾਂ ਚੂੰ-ਚਾਂ ਜੀ ਕਰਕੇ ਸਾਰੀ ਜਾਂਦੇ ਆ, ਪਰ ਇੱਕ ਨਵੀਂ ਗੱਲ ਫੇਰ ਕਈ ਵਾਰੀ ਸਮਝ ਨਹੀਂ ਲੱਗਦੀ ਵੀ ਗੱਲ ਕਿੱਧਰ ਨੂੰ ਚਲੇ ਜਾਣੀ ਆ। ਜਿਹੜਾ ਭਾਈ ਧਿਆਨ ਸਿੰਘ ਮਾਂਡਾ ਮਤਵਾਜੀ ਜਥੇਦਾਰ ਜਿਹੜਾ ਚੱਬੇ 'ਚ ਬਣੇ ਸੀ, ਉਹਨਾਂ ਨੇ 28 ਜੂਨ ਨੂੰ ਭਗਵੰਤ ਮਾਨ ਨੂੰ ਸੱਦਾ ਦੇ ਦਿੱਤਾ ਵੀ 11 ਵਜੇ ਤੋਂ ਜਿਹੜਾ ਇਹ ਪੇਸ਼ ਹੋ, ਕਿਉਂਕਿ ਤੂੰ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਮਾਮਲੇ 'ਚ ਜੋ ਗੜਬੜ ਕੀਤੀ ਹੈ। ਸੋ ਇਸ ਮਾਮਲੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਸਿਆਸਤ ਭਖੂਗੀ। ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ, ਵਾਹਿਗੁਰੂ ਜੀ ਕੀ